ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਖਬਰ ਤੇ ਨਜ਼ਰ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 7 ਅਗਸਤ ਦਿਨ ਸ਼ਨੀਚਰਵਾਰ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ 4082722500। ਜੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575। ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਜੌਹਲ ਲਿਨਵੁੱਡ। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ। ਕਾਲ 4159090503 415 909 0503। ਜੀ ਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ 'ਚ ਲੋਕੇਸ਼ਨ ਨੇ। ਕਾਲ ਨੇ ਮਸਹੂਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਲੈਣ ਦੇ ਵਿੱਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਜਾਈਏ। ਅੱਜ ਦੀਆਂ ਅਹਿਮ ਖਬਰਾਂ ਕੀ ਰਹੀਆਂ? ਜੀ ਅੱਜ ਮੇਨ ਖਬਰਾਂ ਵੱਲ ਵਧਣ ਤੋਂ ਪਹਿਲਾਂ ਜੇ ਗੱਲ ਕਰੀਏ ਤਾਂ ਦਿਲ ਉਦਾਸ ਵੀ ਹੈ, ਦਿਲ ਖੁਸ਼ ਵੀ ਹੈ। ਉਦਾਸ ਇਸ ਗੱਲੋਂ ਆ ਕਿ ਅੱਜ ਇੱਕ ਹੋਰ ਨੌਜਵਾਨ ਦਾ ਕਤਲ ਹੋ ਗਿਆ ਔਰ ਇਹ ਨੌਜਵਾਨ ਬਹੁਤ ਵੱਡਾ ਨਾਮ ਸੀਗਾ ਵਿਦਿਆਰਥੀ ਰਾਜਨੀਤੀ ਦੇ ਵਿੱਚ। ਇਹਦਾ ਨਾਮ ਸੀ ਵਿੱਕੀ ਮਿੱਡੂ ਖੇੜਾ। ਮਿੱਡੂ ਖੇੜਾ ਪਿੰਡ ਲੰਬੀ ਹਲਕੇ ਦੇ ਵਿੱਚ ਪੈਂਦਾ। ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਦਾ ਬੇਹੱਦ ਖਾਸ ਤੇ ਸਾਬਕਾ ਸੋਈ ਪ੍ਰਧਾਨ ਵਿੱਕੀ ਮਿੱਡੂ ਖੇੜਾ ਦਾ ਮਰਡਰ ਜਿਹੜਾ ਆ ਉਹ ਅੱਜ 71 ਸੈਕਟਰ ਮੋਹਾਲੀ ਦੇ ਵਿੱਚ ਕਰ ਦਿੱਤਾ ਗਿਆ। ਉਹ ਕਿਸੇ ਪ੍ਰੋਪਰਟੀ ਡੀਲਰ ਨੂੰ ਮਿਲਣ ਆਇਆ ਸੀਗਾ। ਜਦੋਂ ਉਹ ਮਿਲ ਕੇ ਵਾਪਸ ਆਪਣੀ ਗੱਡੀ 'ਚ ਬੈਠਣ ਲੱਗਾ ਤਦ ਦੋ ਹਮਲਾਵਰ ਨੌਜਵਾਨ ਜਿਹੜੇ ਆ ਉਹ ਹੱਥ 'ਚ ਰਿਵਾਲਵਰ ਲੈ ਕੇ ਉਹਦੇ 'ਤੇ ਤਾਬੜਤੋੜ ਫਾਇਰਿੰਗ ਕਰਦੇ ਆ। ਉਹ ਗੱਡੀ 'ਚੋਂ ਨਿਕਲ ਕੇ ਭੱਜਣ ਦਾ ਯਤਨ ਕਰਦਾ। ਸਭ ਕੁਝ CCTV ਦੇ ਵਿੱਚ ਕੈਦ ਹੋਇਆ ਵਾ। ਤਾਂ ਤਕਰੀਬਨ 400-500 ਮੀਟਰ ਦੀ ਦੂਰੀ 'ਤੇ ਜਾ ਕੇ ਉਹਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ। ਸੋ ਬਹੁਤ ਜ਼ਿਆਦਾ ਕਹਿ ਲਓ ਕਿ ਦਿਲ ਨੂੰ ਦਹਿਲਾਉਣ ਵਾਲੀ ਘਟਨਾ। ਜਿਵੇਂ ਟੈਲੀਵਿਜ਼ਨ ਚੈਨਲਾਂ 'ਤੇ CCTV ਫੁਟੇਜ ਆਉਣੀ ਸਟਾਰਟ ਹੋਈ ਤਾਂ ਲੋਕ ਜਿਹੜੇ ਆ ਕੰਬ ਗਏ। ਵੈਸੇ ਜੇ ਤੁਸੀਂ ਦੇਖੋ ਕਿ ਪੰਜਾਬ ਦੀ ਹਾਲਤ ਇਹ ਆ ਕਿ ਕੁਛ ਦਿਨਾਂ ਦੇ ਅੰਦਰ ਅੰਦਰ 3 ਵੱਡੇ ਕਤਲकांड ਵਾਪਰੇ ਆ। ਕੁਲਵੀਰ ਨਹਿਰੂਵਾਣਾ, ਉਹਦੇ ਘਰ 'ਚ ਹੀ ਉਹਨੂੰ ਕਤਲ ਕਰ ਦਿੱਤਾ ਜਾਂਦਾ। ਇਸ ਤੋਂ ਇਲਾਵਾ ਰਾਣਾ ਕੰਧੋਵਾਲੀਆ, ਜਿਸ ਨੂੰ ਪਰਸੋਂ ਚੌਥ ਦੇ ਕਰੀਬ ਮੇਰੇ ਖਿਆਲ ਦੇ ਨਾਲ ਹਸਪਤਾਲ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ। ਅਤੇ ਇਸ ਤੋਂ ਬਾਅਦ ਹੁਣ ਤੀਸਰਾ ਕਤਲ, ਮਤਲਬ ਕਿ ਮੁਸਲਸਲ ਕਤਲੋ ਗਾਰਤ ਹੋ ਰਹੀ ਹੈ ਔਰ ਇਹਦੇ ਵਿੱਚ ਨੌਜਵਾਨ ਹੀ ਮਾਰੇ ਜਾ ਰਹੇ। ਅਸੀਂ ਵਾਰ-ਵਾਰ ਇਹੀ ਗੱਲਾਂ ਕਹਿੰਦੇ ਹਾਂ ਕਿ ਨੌਜਵਾਨ ਚਾਹੇ ਇਨਕਾਊਂਟਰਾਂ ਦੇ ਵਿੱਚ ਮਰਨ, ਨੌਜਵਾਨ ਚਾਹੇ ਇਸ ਤਰ੍ਹਾਂ ਆਪਣੀ ਨਿੱਜੀ ਦੁਸ਼ਮਣੀ ਦੇ ਵਿੱਚ ਮਰਨ, ਜਾਂ ਇਸ ਤਰ੍ਹਾਂ ਆਪਣੀ ਗਰੋਹਬਾਜ਼ੀ ਦੀ ਜਿਹੜੀ ਇਹਨਾਂ ਦੀ ਚੱਲਦੀ ਹੈ ਰਾਈਵਲਰੀ ਉਹਦੇ ਵਿੱਚ ਮਰਨ, ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਵਾ। ਹਾਲਾਂਕਿ ਵਜ਼ਾਹਤ ਦਾ ਪਤਾ ਨਹੀਂ ਲੱਗ ਰਿਹਾ ਕਿ ਅਸਲ ਕਾਰਨ ਕੀ ਰਹੇ ਆ ਇਸ ਕਤਲ ਦੇ ਪਿੱਛੇ। ਹਾਲਾਂਕਿ ਕੁਛ ਖਬਰਾਂ ਜਿਹੜੀਆਂ ਨੇ ਉਹ ਇਹ ਆ ਰਹੀਆਂ ਕਿ ਇਹ ਆਪਸ ਦੇ ਵਿੱਚ ਗਰੋਹਬਾਜ਼ੀ ਦਾ ਵੀ ਸਿੱਟਾ ਹੋ ਸਕਦਾ ਹੈ। ਇਸ ਤੋਂ ਇਲਾਵਾ ਇਹ ਵੀ ਸਮਝਿਆ ਜਾਂਦਾ ਕਿ ਕੋਈ ਪਰਸਨਲ ਦੁਸ਼ਮਣੀ ਹੋ ਸਕਦੀ ਆ, ਕਿਉਂਕਿ ਵਿਦਿਆਰਥੀ ਰਾਜਨੀਤੀ 'ਚੋਂ ਨਿਕਲਿਆ ਸੀ ਵਿੱਕੀ ਮਿੱਡੂ ਖੇੜਾ ਔਰ ਕਿਸੇ ਸਮੇਂ ਸੂਪੂ ਦਾ ਇਹ ਨੇਤਾ ਸੀਗਾ। ਕਿਸੇ ਸਮੇਂ ਇਹਨਾਂ ਨੇ ਲਾਰੈਂਸ ਬਿਸ਼ਨੋਈ ਨੂੰ ਪ੍ਰਧਾਨ ਵੀ ਐਲਾਨਿਆ ਸੀ। ਉਹ ਵੀਡੀਓ ਵੀ ਵਾਇਰਲ ਹੋਈ ਆ। ਸੋ ਹਾਲੇ ਕਾਫੀ ਕੁਛ ਜਿਹੜਾ ਆ ਉਹ ਪਰਦੇ ਦੇ ਹੇਠ ਆ ਕਿ ਕਿਉਂ ਮਰਡਰ ਕੀਤਾ ਗਿਆ, ਪਰ ਇਹ ਮਰਡਰ ਬੇਹੱਦ ਖੌਫਨਾਕ ਤਰੀਕੇ ਨਾਲ ਕੀਤਾ ਗਿਆ। ਸੋ ਕੋਈ ਡਰ, ਅਮਨ ਕਾਨੂੰਨ ਦਾ ਜਿਹੜਾ ਇੱਕ ਸਵਾਲ ਹੁੰਦਾ ਹੈ, ਉਹ ਸਾਰੀਆਂ ਚੀਜ਼ਾਂ ਇਹਦੇ ਵਿੱਚੋਂ ਗਾਇਬ ਨੇ। ਇਸ ਸਾਰੇ ਘਟਨਾਕ੍ਰਮ ਦੇ ਵਿੱਚੋਂ ਜਿਹੜਾ ਪੰਜਾਬ 'ਚ ਵਾਪਰ ਰਿਹਾ, ਨਾ ਕੋਈ ਡਰ ਹੈ, ਨਾ ਕੋਈ ਖੌਫ ਹੈ ਅਤੇ ਨਾ ਕੋਈ ਲਾਅ ਐਂਡ ਆਰਡਰ ਹੈ। ਸੋ ਦੇਖਦੇ ਹਾਂ ਇਸ ਕਤਲ ਦੀ ਤਾਰ ਕਿੱਥੇ ਜੁੜਦੀ ਹੈ। ਹਾਲ ਦੀ ਘੜੀ ਜਦੋਂ ਤੱਕ ਆਪਾਂ ਇਹ ਸਾਰੀ ਰਿਪੋਰਟ ਕਰ ਰਹੇ ਹਾਂ ਉਦੋਂ ਤੱਕ ਕਿਸੇ ਨੇ ਵੀ ਇਸ ਮਰਡਰ ਦੀ ਹਾਲੇ ਤੱਕ ਜ਼ਿੰਮੇਵਾਰੀ ਨਹੀਂ ਲਈ। ਦਿਨਕਰ ਗੁਪਤਾ ਨੇ ਨੋਟਿਸ ਲਿਆ, ਜਿਹੜੇ DGP ਪੰਜਾਬ ਨੇ। ਇਸ ਤੋਂ ਇਲਾਵਾ ਅਕਾਲੀ ਦਲ ਵੱਲੋਂ ਬਹੁਤ ਜ਼ਿਆਦਾ ਪ੍ਰਤੀਕਰਮ ਆ ਰਹੇ ਨੇ, ਕਿਉਂਕਿ ਉਹਨਾਂ ਦਾ ਇਹ ਨੌਜਵਾਨ ਆਗੂ ਜਿਹੜਾ ਸੀਗਾ ਬੇਹੱਦ
ਇੱਕ ਸੰਭਾਵਨਾਵਾਂ ਭਰਪੂਰ ਆਗੂ ਸੀ ਉਹਨਾਂ ਵਾਸਤੇ। ਸੋ ਉਹਨਾਂ ਦੇ ਪ੍ਰਤੀਕਰਮ ਆ ਰਹੇ ਆ, ਸਰਕਾਰ ਤੇ ਲਗਾਤਾਰ ਹਮਲੇ ਕਰ ਰਹੇ ਆ। ਰਾਜਨੀਤੀ ਇਸ ਮਾਮਲੇ ਤੇ ਉਹ ਤਾਂ ਭਖੇਗੀ, ਪਰ ਇੱਕ ਘਰ ਦਾ ਕਹਿ ਲਓ ਕਿ ਚਿਰਾਗ ਜਿਹੜਾ ਉਹ ਬੁਝ ਗਿਆ। ਸੋ ਦੂਜੇ ਪਾਸੇ ਜੇ ਦੇਖੀਏ ਤਾਂ ਇੱਕ ਖੁਸ਼ੀ ਵਾਲੀ ਖਬਰ ਆਈ ਆ, ਐਸੀ ਖਬਰ ਆਈ ਆ ਕਿ ਜਿਹਨੇ ਇੱਕ ਤਰ੍ਹਾਂ ਨਾਲ ਜਿਹੜੀ ਮਾਯੂਸੀ ਛਾਈ ਸੀਗੀ, ਜਿਵੇਂ ਕੁਛ ਮੈਡਲ ਹੱਥੋਂ ਖੁੰਝ ਗਏ ਸੀਗੇ ਐਥਲੀਟਾਂ ਦੇ, ਤਾਂ ਉਹਨੂੰ ਦੂਰ ਕਰ ਦਿੱਤਾ ਆ। ਸਾਡੇ ਨੀਰਜ ਚੋਪੜਾ ਨੇ, ਜਿਹੜਾ ਆਰਮੀ ਦੇ ਵਿੱਚ ਮੁੰਡਾ ਸੂਬੇਦਾਰ ਆ, ਉਹਨੇ 골ਡ ਹਾਸਲ ਕੀਤਾ ਜੈਵਲਿਨ ਥਰੋ ਦੇ ਵਿੱਚ। ਅੱਜ ਓਲੰਪਿਕ ਪਿੜ ਦੇ ਵਿੱਚ ਆਖਰੀ ਦੌਰ ਦੇ ਮੁਕਾਬਲੇ ਸਨ ਤੇ ਉਹਨੇ ਜਿਹੜਾ ਬਰਛਾ ਸੁੱਟਿਆ ਉਹ ਮੇਰੇ ਖਿਆਲ ਦੇ ਨਾਲ ਜਾ ਕੇ ਤਕਰੀਬਨ 87 ਮੀਟਰ ਤੇ ਡਿੱਗਾ। ਸੋ ਬਹੁਤ ਦੂਰੀ ਤੈਅ ਕੀਤੀ ਆ, ਉਸ ਦੂਰੀ ਤੱਕ ਕੋਈ ਹੋਰ ਪਹੁੰਚ ਨਹੀਂ ਸਕਿਆ, ਲਿਹਾਜ਼ਾ ਉਹਨੂੰ 골ਡ ਮੈਡਲ ਮਿਲਿਆ। ਔਰ ਇਹ 골ਡ ਮੈਡਲ ਇਸ ਕਰਕੇ ਮਹੱਤਵਪੂਰਨ ਆ ਕਿ ਇੱਕ ਤਾਂ ਟਰੈਕ ਐਂਡ ਫੀਲਡ ਮੁਕਾਬਲਿਆਂ 'ਚ ਇਹ ਪਹਿਲਾ ਐਥਲੀਟ ਆ ਜਿਹਨੂੰ 골ਡ ਹਾਸਲ ਹੋਇਆ ਇੰਡੀਆ ਵੱਲੋਂ। ਦੂਜਾ ਇਹ ਆ ਕਿ ਇਹ ਬਚਪਨ ਦੇ ਵਿੱਚ ਬਹੁਤ ਜ਼ਿਆਦਾ ਓਵਰਵੇਟ ਸੀ, ਤਕਰੀਬਨ 11-12 ਸਾਲ ਦੀ ਉਮਰ ਦੇ ਵਿੱਚ 80 ਕਿਲੋ ਵੇਟ ਸੀਗਾ ਨੀਰਜ ਦਾ। ਉਸ ਤੋਂ ਬਾਅਦ ਇਹਨੇ ਗੇਮ ਸਟਾਰਟ ਕੀਤੀ, ਵੇਟ ਘਟਾਉਣ ਵਾਸਤੇ ਵੈਸੇ ਦੌੜਨਾ ਸ਼ੁਰੂ ਕੀਤਾ ਸੀ, ਪਰ ਉਸ ਗਰਾਊਂਡ ਦੇ ਵਿੱਚੋਂ ਇਹਨੂੰ ਜੈਵਲਨ ਮਿਲ ਗਈ ਜਿਸ ਨੂੰ ਇਸਨੇ ਸੀਨੇ ਨਾਲ ਲਾਇਆ ਔਰ ਉਹ ਜੈਵਲਨ ਪਾਣੀਪਤ ਦੇ ਗਰਾਊਂਡ 'ਚੋਂ ਜਿਉਂ ਉੱਡੀ ਤੇ ਅੱਜ ਟੋਕੀਓ ਦੇ ਮੈਦਾਨ ਦੇ ਵਿੱਚ ਮੈਡਲ ਤੇ ਡਿੱਗੀ ਆ। ਖੈਰ ਇੱਕ ਖਬਰ ਜਿਹੜੀ ਅੱਜ ਚਰਚਿਤ ਰਹੀ ਆ ਮਾਮੇ ਭਾਣਜੇ ਦੀ, ਉਹਦੇ ਤੇ ਵੀ ਗੱਲ ਕਰ ਲੈਂਦੇ ਆ। ਇੱਕ ਪਟਿਆਲਵੀ MLA ਹੈ ਜਿਹੜਾ ਮਦਨ ਲਾਲ ਜਮਾਲਪੁਰੀ ਜਾਂ ਜਲਾਲਪੁਰੀ ਹੈ ਸ਼ਾਇਦ ਪਿੰਡ ਦਾ ਨਾਮ, ਤਾਂ ਉਹਦੇ ਭਾਣਜੇ ਦਾ ਜ਼ਿਕਰ ਆ ਰਿਹਾ। 20 ਕਰੋੜ ਦਾ ਘੁਟਾਲਾ ਹੋਇਆ, ਉਹ ਇੰਸਪੈਕਟਰ ਸੀ, ਗਾਇਬ ਦੱਸਿਆ ਜਾ ਰਿਹਾ। MLA ਸਾਹਿਬ ਕਹਿ ਰਹੇ ਨੇ ਕਿ ਦੇਖੋ ਉਹਦੀ ਮਾਨਸਿਕ ਸਥਿਤੀ ਠੀਕ ਨਹੀਂ ਸੀ, ਉਹ ਮਾਨਸਿਕ ਤੌਰ 'ਤੇ ਬਿਮਾਰ ਸੀ ਤੇ ਮੈਂ ਇਸ ਗੱਲ ਦੀ ਸੂਚਨਾ ਜਿਹੜੀ ਆ ਪਹਿਲਾਂ ਹੀ ਦਿੱਤੀ ਸੀਗੀ, ਪਰ ਕਿਸੇ ਨੇ ਗੱਲ ਗੌਲੀ ਨਹੀਂ, ਉਹ ਗਾਇਬ ਹੈ। ਪਰ ਜੋ ਵੀ ਆ 20 ਕਰੋੜ ਦੀ ਕਣਕ ਦਾ ਘਪਲਾ ਹੋ ਗਿਆ। ਸੋ ਮਾਮੇ ਭਾਣਜੇ ਦੇ ਇਸ ਮਾਮਲੇ ਨੇ ਇੱਕ ਪੁਰਾਣਾ ਮਾਮੇ ਭਾਣਜੇ ਦਾ ਲਿੰਕ ਕੱਢ ਲਿਆਂਦਾ। ਜਦੋਂ ਅਕਾਲੀ ਭਾਜਪਾ ਸਰਕਾਰ ਵੇਲੇ ਇੱਕ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਮਾਮਲਾ ਇਸੇ ਤਰ੍ਹਾਂ ਗੜਬੜ ਝਾਲੇ ਵਾਲਾ ਨਿਕਲਿਆ ਸੀ, ਤਾਂ ਉਦੋਂ ਵੀ ਇੱਕ ਮਾਮੇ ਵਾਲਾ ਕਾਲਜ ਬੜਾ ਮਸ਼ਹੂਰ ਹੋਇਆ ਸੀਗਾ। ਖੈਰ ਹੁਣ ਸਫਾਈਆਂ ਦੇ ਦੌਰ ਜਾਰੀ ਹੈ, ਪਰ ਨਵਜੋਤ ਸਿੰਘ ਸਿੱਧੂ ਦਾ ਤਾਜ਼ਾ ਬਣਿਆ ਸਾਥੀ ਇਹ ਵਿਧਾਇਕ ਹੈ ਜਿਹੜਾ ਬਹੁਤ ਹੱਦ ਤੱਕ ਕਹਿ ਲਓ ਕਿ ਇਸ ਖਬਰ ਨੇ ਜਾਂ ਇਸ ਸਾਰੇ ਵਰਤਾਰੇ ਨੇ ਕਸੂਤਾ ਫਸਾ ਦਿੱਤਾ ਹੈ। ਜੀ ਅਗਲੀ ਗੱਲ ਕਰੀਏ, ਪੀਕੇ ਦਾ ਅਸਤੀਫਾ ਕੈਪਟਨ ਨੇ ਕੀਤਾ ਮਨਜ਼ੂਰ। ਹਾਂਜੀ ਦੇਖੋ ਪੀਕੇ ਅਸਤੀਫਾ ਦੇ ਕੇ ਚਲਾ ਗਿਆ। ਪੀਕੇ ਉਹ ਇੱਕ ਨਾ ਜਿੱਦਾਂ ਪੁਰਾਣੇ ਸਮਿਆਂ 'ਚ ਗਾਣਾ ਵੱਜਦਾ ਹੁੰਦਾ ਸੀ, ਲੱਡੂ ਖਾ ਕੇ ਤੁਰਦੀ ਬਣੀ, ਤੇ ਇੱਥੇ ਪੀਕੇ ਖਾ ਪੀ ਕੇ ਤੁਰਦਾ ਬਣਿਆ। ਮਤਲਬ ਕਿ ਕੁਛ ਨਹੀਂ ਹੈ, ਖਾਇਆ ਪੀਆ ਤੇ ਗਲਾਸ ਤੋੜਾ 12 ਨੇ, ਕਹਿੰਦੇ ਨੇ ਖਾਇਆ ਪੀਆ ਕੁਛ ਨਾ ਤੇ ਗਲਾਸ ਤੋੜਾ 12 ਨੇ। ਸੋ ਇੱਥੇ ਆਹ ਹਾਲ ਆ ਕਿ ਪ੍ਰਸ਼ਾਂਤ ਕਿਸ਼ੋਰ ਚੋਰ ਭਲਾਈ ਜੀ ਦੇ ਕੇ ਤੇ ਕੈਪਟਨ ਦੇ ਕੱਛ 'ਚੋਂ ਨਿਕਲ ਗਿਆ। ਹਾਲਾਂਕਿ ਉਹਦੀ ਟੀਮ ਇਸ 'ਚ ਕੰਮ ਕਰਦੀ ਪਈ ਆ। ਵੈਸੇ ਦੇਖੋ ਇਹ ਗੱਲ ਦਾ ਇਮਕਾਨ ਸੀ, ਇਸ ਗੱਲ ਦਾ ਕਿਤੇ ਨਾ ਕਿਤੇ ਅੰਦੇਸ਼ਾ ਸੀਗਾ ਕਿ ਪ੍ਰਸ਼ਾਂਤ ਕਿਸ਼ੋਰ ਇੱਥੋਂ ਨਿਕਲੇਗਾ ਬਹਿ ਕੇ। ਉਹ ਇਸ ਕਰਕੇ ਨਿਕਲੇਗਾ ਕਿਉਂਕਿ ਇੱਕ ਤਾਂ ਨਵਜੋਤ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਆਪੋ ਵਿੱਚ ਦੀ ਇਹ ਸ਼ਰੀਕੇਬਾਜ਼ੀ ਮਗੀ ਪਈ ਆ, ਜਿਹਦੇ ਵਿੱਚ ਇੱਕ ਦੂਜੇ ਨੂੰ ਧੋਬੀ ਪਟਕਾ ਮਾਰਨ ਦਾ ਨਿੱਤ ਦਿਹਾੜੇ ਯਤਨ ਕੀਤਾ ਜਾਂਦਾ ਕਿ ਦੋ ਪਾਵਰ ਹਾਊਸਾਂ ਦੇ ਵਿਚਾਲੇ ਪ੍ਰਸ਼ਾਂਤ ਕਿਸ਼ੋਰ ਨਹੀਂ ਕੰਮ ਕਰੇਗਾ। ਦੂਜੀ ਇੱਕ ਚੀਜ਼ ਹੋਰ ਵੀ ਆ ਜਿਹੜੀ ਚਰਚਾ ਦੇ ਵਿੱਚ ਹੈ ਇਸ ਵੇਲੇ, ਉਹਨੂੰ ਕੌਮੀ ਪੋਲੀਟਿਕਸ ਦੀ ਚਰਚਾ ਆਪਾਂ ਆਖ ਸਕਦੇ ਹਾਂ। ਉਹਦੇ 'ਚ ਇਹ ਆ ਕਿ ਪ੍ਰਸ਼ਾਂਤ ਕਿਸ਼ੋਰ ਆਫੀਸ਼ੀਅਲੀ ਕਾਂਗਰਸਮੈਨ ਬਣਦਾ ਵੀ ਨਜ਼ਰ ਆ ਰਿਹਾ ਕਿਤੇ ਨਾ ਕਿਤੇ। ਇਹਦੇ ਬਹੁਤ ਜ਼ਿਆਦਾ ਚਰਚੇ ਆ ਕਿ ਉਹ ਆਫੀਸ਼ੀਅਲੀ ਕਾਂਗਰਸੀ ਹੋ ਜਾਵੇ, ਮਤਲਬ ਕਿ ਕਾਂਗਰਸ ਪਾਰਟੀ ਜੁਆਇਨ ਕਰ ਜਾਵੇ ਔਰ ਉਹਦੇ 'ਚ ਜਿਸ ਤਰ੍ਹਾਂ ਦੀ ਇੱਕ ਕਵਾਇਦ ਚੱਲ ਰਹੀ ਹੈ, ਇੱਕ ਕੁਵਤ ਅੰਜਾਮ ਦਿੱਤੀ ਜਾ ਰਹੀ ਆ ਕਿ ਇੱਕ ਐਸੀ ਸਫਬੰਦੀ ਕੀਤੀ ਜਾਵੇ ਜਿਹਦੇ ਨਾਲ ਨਰਿੰਦਰ ਮੋਦੀ ਜਾਂ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਰੱਥ ਆ ਇਹਨੂੰ ਠੱਲਿਆ ਜਾਵੇ 2024 ਤੱਕ। ਤਾਂ ਉਸ ਰਣਨੀਤੀ ਦੇ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਪ੍ਰਸ਼ਾਂਤ ਕਿਸ਼ੋਰ। ਸਭ ਨੂੰ ਯਾਦ ਹੋਣਾ ਹੈ ਕਿ ਨਿਤਿਸ਼ ਦੇ ਨਾਲ ਵੀ ਇਹ ਉੱਥੇ ਥੋੜ੍ਹਾ ਚਿਰ ਪੋਲੀਟਿਕਸ ਦੇ ਵਿੱਚ ਰਹਿ ਕੇ ਆਇਆ, ਪਰ ਗੱਲ ਉੱਥੇ ਬਣੀ ਨਹੀਂ ਕਿਉਂਕਿ ਕੁਝ ਫੈਸਲਿਆਂ 'ਤੇ ਇਹਨੇ ਕਿੰਤੂ ਪ੍ਰੰਤੂ ਕੀਤਾ, ਤਦ ਇਹਦੀ ਵਿਗੜ ਗਈ। ਕੁਛ ਨਿਤਿਸ਼ ਦੇ ਜਿਹੜੇ ਸੀਨੀਅਰ ਆਗੂ ਸੀ ਉਹਨਾਂ ਨੂੰ ਲੱਗਦਾ ਸੀਗਾ ਕਿ ਇਹ ਬੰਦਾ ਕੱਲ੍ਹ ਦਿਹਾੜੇ ਆ ਕੇ
ਤੇ ਸਾਡੀਆਂ ਸਾਰੀਆਂ ਪੋਜੀਸ਼ਨਾਂ ਤੇ ਮੱਲ ਮਾਰੀ ਜਾਂਦਾ ਹੈ, ਕੱਲ ਨੂੰ ਖਰਾਬ ਕਰੂਗਾ। ਸੋ ਇਸ ਕਰਕੇ ਉਹਨਾਂ ਦੇ ਅੰਦਰ ਖਾਤੇ ਵੀ ਕਿਤੇ ਨਾ ਕਿਤੇ ਸੁਰ ਜਿਹੜੇ ਵਿਗੜ ਗਏ। ਸੋ ਲਿਹਾਜ਼ਾ 2-3 ਕਾਰਨ ਇਹ ਲੱਭੇ ਜਾ ਸਕਦੇ ਆ ਪ੍ਰਸ਼ਾਂਤ ਕਿਸ਼ੋਰ ਦੇ। ਹਾਲਾਂਕਿ ਉਹਦੀ ਟੀਮ ਇੱਥੇ ਰਹੂਗੀ, ਟੀਮ ਇੱਥੇ ਕੰਮ ਕਰੂਗੀ, ਔਰ ਜਿੰਨਾ ਕੁ ਸਾਨੂੰ ਪਤਾ ਲੱਗ ਸਕਿਆ ਉਹਦੇ 'ਚ ਇਹੀ ਹੈ ਕਿ ਜਿੱਦਾਂ ਇਹਨਾਂ ਦਾ ਫਾਰਮੂਲਾ ਅਕਸਰ ਰਿਹਾ ਕਰਦਾ ਹੈ, ਮਤਲਬ ਕਿ ਆਉਂਦਿਆਂ ਸਾਰ ਐਂਟੀ ਇਨਕਮੈਂਸੀ ਵਾਲੇ ਜਿਹੜੇ ਕੁਛ ਚਿਹਰੇ ਆ ਉਹਨਾਂ ਨੂੰ ਲਾਂਭੇ ਕਰ ਦਿੱਤਾ ਜਾਵੇ, ਤਾਂ ਉਹ ਸਾਰਾ ਕੁਛ ਇਸ ਟਾਈਮ ਕਹਿ ਲਓ ਕਿ ਪਾਈਪਲਾਈਨ ਦੇ ਵਿੱਚ ਆ, ਪ੍ਰੋਸੈਸ ਜਾਰੀ ਆ ਕਿ ਬਹੁਤ ਸਾਰੇ ਸਿਟਿੰਗ MLA ਜਿਹੜੇ ਆ ਇਸ ਵਾਰੀ ਸਿਟਿੰਗ ਹੋ ਕੇ ਇਲੈਕਸ਼ਨ ਵੇਖ ਸਕਦੇ, ਮਤਲਬ ਕਿ ਉਹਨਾਂ ਨੂੰ ਬਾਹਰ ਬਿਠਾ ਕੇ ਇਲੈਕਸ਼ਨ ਵਿਖਾਇਆ ਜਾ ਸਕਦਾ ਹੈ। ਐਸਾ ਸਾਰਾ ਕੁਛ ਜਿਹੜਾ ਉਹ ਸੁਣੀਦਾ। ਪਰੰਤੂ ਗੱਲ ਇਹ ਆ ਕਿ ਚਲੋ ਪ੍ਰਸ਼ਾਂਤ ਕਿਸ਼ੋਰ ਨੂੰ ਤੁਸੀਂ ਲਾਇਆ ਨਾਲ, ਲੋਕਾਂ ਨੂੰ ਕਿੰਨਾ ਬੇਵਕੂਫ ਬਣਾਇਆ ਕਿ ਜੀ ਸਾਡਾ ਪ੍ਰਧਾਨ ਸਲਾਹਕਾਰ ਹੈ। ਕੀ ਸਲਾਹ ਉਹਨੇ ਪੰਜਾਬ ਲਈ ਦਿੱਤੀ ਆ? ਮੇਨ ਗੱਲ ਤਾਂ ਇਹ ਆ ਨਾ ਕਿ ਜੇ ਤੁਹਾਡੇ ਪਖੰਡ ਨੂੰ 1 ਮਿੰਟ ਵਾਸਤੇ ਜਾਂ 1 ਸੈਕਿੰਡ ਵਾਸਤੇ ਹੀ ਸੱਚ ਮੰਨ ਲਈਏ ਕਿ ਠੀਕ ਆ, ਉਹ ਸਲਾਹਕਾਰ ਲਾ ਲਿਆ, ਤੁਸੀਂ ਕੈਬਨਿਟ ਦਾ ਰੈਂਕ ਦੇ ਦਿੱਤਾ, ਤਾਂ ਉਹਨੇ ਸਲਾਹ ਕੀ ਦਿੱਤੀ ਆ 160 ਦਿਨਾਂ ਦੇ ਵਿੱਚ। ਹੁਣ ਇਹ ਸਵਾਲ ਜਿਹੜਾ ਕਾਂਗਰਸੀ ਵੀ ਕਰਨਗੇ ਕਿ ਉਹਨੇ ਲਿਆ ਕੀ ਆ ਭਾਈ? ਜੇ ਸਲਾਹ ਕੋਈ ਨਹੀਂ ਦਿੱਤੀ ਤੁਹਾਨੂੰ, ਜਿੱਥੇ ਅੱਗੇ ਇੰਨੇ ਸਲਾਹਕਾਰ ਤੁਰੇ ਫਿਰਦੇ ਆ ਵਿਹਲੇ, ਤੇ ਉਹ ਵੀ ਵਿਚਾਰਾ ਚਲੋ ਨਾਂ ਦੀ ਤਖਤੀ ਆਪਦੀ ਲਾ ਕੇ ਤੇ ਘੁੰਮਦਾ ਰਿਹਾ, ਉਹਨੇ ਕੁਛ ਲਿਆ ਤਾਂ ਨਹੀਂ। 1 ਰੁਪਈਆ ਤਨਖਾਹ ਸੀ ਉਹਦੀ। ਪਰ ਇੱਥੇ ਸਵਾਲ ਉੱਠਦਾ ਹੈ ਕਿ ਇੱਕ ਦਫ਼ਤਰ ਕਾਹਤੋਂ ਦਿੱਤਾ ਗਿਆ, ਉਹਦੇ ਵਿੱਚ ਇੱਕ ਪੀਐਨ ਦਿੱਤਾ ਗਿਆ, ਉਹਦੇ ਵਿੱਚ ਇੱਕ ਕੰਪਿਊਟਰ ਆਪਰੇਟਰ ਦਿੱਤਾ ਗਿਆ, ਉਹਦੇ ਵਿੱਚ ਇੱਕ IAS ਅਫਸਰ ਨਾਲ ਲਾਇਆ ਗਿਆ, ਇੱਕ IAS ਅਫਸਰ ਨਾਲ ਲਾਇਆ ਗਿਆ, ਇੱਕ PA ਲਾਇਆ ਗਿਆ ਔਰ ਇੱਕ ਸੈਕਟਰੀ ਲਾਇਆ ਗਿਆ। ਇੱਥੇ ਤੱਕ ਤਾਂ ਤੁਸੀਂ ਦੇਖ ਲਓ ਕਿ ਕਿੰਨਾ ਵੱਡਾ ਸਟਾਫ ਜਿਹੜਾ ਸੀ ਉਸ ਦਫ਼ਤਰ ਦੇ ਵਿੱਚ ਵਿਹਲਾ ਹੀ ਬਿਠਾਈ ਰੱਖਿਆ। ਕੁਛ ਨਹੀਂ, ਕਾਮ ਕੇ ਨਾ ਕਾਜ ਕੇ ਦੁਸ਼ਮਨ ਅਨਾਜ ਕੇ, ਮਤਲਬ ਕਿ ਉਹ ਜਿਹੜਾ ਸਟਾਫ ਸੀ ਸਾਰਾ, ਆਪਾਂ ਉਹਨਾਂ ਨੂੰ ਵਿਹਲੜ ਤੇ ਤਾਂ ਕਹਿ ਸਕਦੇ ਕਿਉਂਕਿ ਇਹ ਵਿਹਲਾ ਨਹੀਂ ਆਇਆ। ਜੇ ਉਹ ਮਤਲਬ ਕਿ ਇਸ ਤਰ੍ਹਾਂ ਇਹਨਾਂ ਦੇ ਨਾਲ ਅਟੈਚ ਨਾ ਹੁੰਦੇ ਤੇ ਆਪੇ ਉਹ ਕੋਈ ਹੋਰ ਕੰਮ ਕਰਦੇ। ਇਸ ਕਰਕੇ ਇਹ ਗੱਲਾਂ ਜਿਹੜੀਆਂ ਨੇ ਉਹ ਸਾਨੂੰ ਸੋਚਣੀਆਂ ਪੈਣਗੀਆਂ ਕਿ ਦੇਖੋ ਪਾਰਟੀ ਦੀ ਰਣਨੀਤੀ ਆ, ਪਾਰਟੀ ਦੇ ਵਾਸਤੇ ਉਹ ਰਣਨੀਤੀਕਾਰ ਲਿਆ ਰਹੇ ਆ, ਪਰ ਕਿੱਦਾਂ ਚੋਰ ਭਲਾਈ ਦਿੱਤੀ ਜਾ ਰਹੀ ਆ, ਕਿੱਦਾਂ ਇੱਕ ਗੱਚਾ ਦਿੱਤਾ ਜਾ ਰਿਹਾ ਲੋਕਾਂ ਨੂੰ ਕਿ ਨਹੀਂ 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 ਇਹ ਤੇ ਸਲਾਹਕਾਰ ਆ, ਕੈਬਨਿਟ ਦਾ ਰੈਂਕ ਦੇ ਦਿੱਤਾ, ਰੁਪਈਆ 1 ਤਨਖਾਹ। ਪਰ ਵਿਚਲੀ ਗੱਲ ਇਹ ਆ ਕਿ ਵੇਖ ਲਓ ਕਿੱਡਾ ਵੱਡਾ ਸਟਾਫ ਜਿਹੜਾ ਇਹਨਾਂ ਨੇ 160 ਲਾ ਲਓ ਕਿ 5.5 ਮਹੀਨੇ ਤੇ ਇਹ ਹੁਣ ਕਹਿ ਸਕਦੇ ਆ ਕਿ ਅੱਜ ਕੱਲ੍ਹ ਰਣਨੀਤੀਕਾਰਾਂ ਦੀ 5.5 ਮਹੀਨੇ ਯਾਰੀ, ਇਹ ਤੇ ਕਹਿ ਸਕਦੇ ਆ ਕਾਂਗਰਸੀ ਕਿ ਯਾਰਾਨਾ ਕੱਚਾ ਸੀਗਾ। ਤੇ ਪ੍ਰਸ਼ਾਂਤ ਕਿਸ਼ੋਰ ਜਿਹੜਾ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਅਲਵਿਦਾ ਕਹਿ ਕੇ ਚਲਾ ਗਿਆ। ਪਰ ਗੱਲ ਇਹ ਆ ਕਿ ਇਹ ਹਿਸਾਬ ਕਿਤਾਬ ਕੌਣ ਦੇਊਗਾ ਕਿ ਤੁਸੀਂ ਆਪਣੀਆਂ ਮਨਮਰਜ਼ੀਆਂ ਕਰਦੇ ਹੋ, ਜਦ ਕਿ ਮੁਫਾਦ ਤੁਹਾਡੇ ਜਾਂ ਤੁਹਾਡੀ ਪਾਰਟੀ ਦੇ ਹੁੰਦੇ ਆ। ਸੂਬੇ ਨੂੰ ਅਗਾਂਹ ਲਿਜਾਣ ਵਾਸਤੇ ਪ੍ਰਸ਼ਾਂਤ ਕਿਸ਼ੋਰ ਦੀਆਂ ਜੇ ਸਲਾਹਾਂ ਹੀ ਕੰਮ ਆਉਂਦੀਆਂ ਤੇ ਸਲਾਹਾਂ ਉਹਦੀਆਂ ਦੇ ਨਾਲ ਹੀ ਪਹਿਲਾਂ ਸਾਰਾ ਵਾਅਦਿਆਂ ਦਾ ਤੁਸੀਂ ਆਟਾ ਗੁੰਨਿਆ ਸੀ, ਫੁਲਕੇ ਲਾਏ ਸੀਗੇ, ਤੇ ਫਿਰ ਉਹ ਪ੍ਰਸ਼ਾਂਤ ਕਿਸ਼ੋਰ ਪੰਜਾਬ 'ਚ ਰਹਿ ਕੇ ਸਲਾਹਾਂ ਦੇ ਕੇ ਰੋਟੀ ਜਿਹੜੀ ਆ ਪੇਟ ਤੱਕ ਪੁੱਜਦੀ ਵੀ ਕਰ ਸਕਦਾ ਸੀਗਾ। ਜੀ ਜੀ, ਹੁਣ ਤੁਸੀਂ ਦੇਖੋ ਵੀ ਇੰਨੇ ਜਾਣੇ ਲਾਏ, ਉਹ ਤਾਂ ਨਹੀਂ 1 ਰੁਪਈਏ ਤਨਖਾਹ ਤੇ ਕੰਮ ਕਰਦੇ ਹੋਣੇ, ਉਹਨਾਂ ਨੇ ਤਾਂ ਪੂਰਾ ਮੁੱਲ ਲਿਆ, ਟੈਕਸ ਪੇਅਰ ਦੇ ਸਿਰ ਦੇ ਉੱਤੇ ਤਾਂ ਭਾਰ ਪਿਆ ਹੀ ਹੈ ਨਾ। ਨਹੀਂ ਬਿੱਲ ਦੇਖੋ ਪ੍ਰਸ਼ਾਂਤ ਕਿਸ਼ੋਰ ਕੋਲ ਤੇ 36 ਕੰਮ ਨੇ, ਇਹ ਤੇ ਬਹੁਤ ਦੂਰੋਂ ਆਇਆ, UN ਤੱਕ ਵੀ ਕੰਮ ਕੀਤਾ ਇਹਨੇ, ਇਹਦੇ ਕੋਲ ਤੇ 36 ਕੰਮ, ਇਹਦੀ ਕੰਪਨੀ ਤੇ ਕੰਮ ਕਰ ਰਹੀ ਹੈ, ਉਹਨਾਂ ਤਾਂ ਆਪਣੇ ਬੱਚੇ ਪਾਲਣਾ ਹੀ ਹੈ। ਮੈਂ ਤਾਂ ਹੀ ਤਾਂ ਕਹਿ ਰਿਹਾ ਨਾ, ਉਹ ਵਿਹਲੇ ਤਾਂ ਹੀ ਹੋਏ ਆ ਨਾ ਕਿਉਂਕਿ ਉਹਨਾਂ ਨੂੰ ਇੱਕ ਵਿਹਲੇ ਬੰਦੇ ਦੇ ਨਾਲ ਲਾ ਦਿੱਤਾ ਗਿਆ। ਤੁਸੀਂ ਉਹਨਾਂ ਨੂੰ ਉਹਨਾਂ ਦੇ ਹੋਰ ਕੰਮਾਂ ਕਾਰਾਂ ਦੇ ਰੂਟੀਨ ਦੇ ਕੰਮਾਂ ਕਾਰਾਂ ਤੇ ਰੱਖੋ, ਆਪੇ ਉਹ ਵਿਹਲੇ ਕਾਤੋਂ ਰਹਿਣਗੇ। ਜੀ ਜੀ, ਤੇ ਇਹ ਹੁਣ ਪੂਰਾ ਕਾਂਗਰਸੀ ਬਣ ਰਿਹਾ ਆ, ਇਸ ਦੇ ਪਿੱਛੇ ਕੀ ਇਸ ਦੀ ਤਮੰਨਾ, ਕੀ ਇਹਦੀਆਂ ਉਮੰਗਾਂ ਨੇ? ਨਹੀਂ ਦੇਖੋ, ਇਹਦੇ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ। ਇਹਦੀ ਅਸਲ ਦੇ ਵਿੱਚ ਗਾਂਧੀ ਪਰਿਵਾਰ ਦੇ ਨਾਲ ਨੇੜਤਾ ਸਭ ਨੂੰ ਪਤਾ ਹੀ ਹੈ। ਦੂਸਰਾ ਇੱਕ ਵਿਚਾਰਧਾਰਾ ਹੁੰਦੀ ਹੈ, ਵਿਚਾਰਧਾਰਾ ਇਹਦੀ ਹੁਣ ਤੱਕ ਤੇ ਕਹਿ ਲਓ ਕਿ ਇੱਕ ਵਾਰੀ ਤੇ ਇੱਦਾਂ ਦੇ ਵੀ ਹੁੰਦੀ ਹੈ ਕਿ ਸ਼ੱਕ ਕੀਤਾ ਜਾ ਸਕਦਾ ਹੈ, ਸ਼ੱਕ ਇਉਂ ਕਿ ਇਹ ਬੰਦਾ ਨਰਿੰਦਰ ਮੋਦੀ ਹੋਰਾਂ ਦੇ ਉਲਟ ਖਲੋਂਦਾ, ਪਰ ਕਦੇ ਇਹਦੇ ਖਿਲਾਫ ਏਜੰਸੀਆਂ ਨਹੀਂ ਖਲੋਂਦੀਆਂ। ਹਾਲਾਂਕਿ ਜਸੂਸੀ ਕਾਂਡ ਦੇ ਵਿੱਚ ਇਹਦਾ ਵੀ ਨੰਬਰ ਜਿਹੜਾ ਉਹ ਪਾਇਆ ਗਿਆ ਲਿਸਟ ਦੇ ਵਿੱਚ, ਥੋੜ੍ਹਾ ਜਿਹਾ ਉਹ ਸ਼ੱਕ ਦੂਰ ਹੁੰਦਾ।
ਪਰੰਤੂ ਉਹਦਾ ਇੱਕ ਤਾਂ ਜਿੱਦਾਂ ਕਹਿ ਲਈਏ ਕਿ ਵਿਚਾਰਕ ਵਖਰੇਵਾਂ ਹੋ ਸਕਦਾ, ਦੂਜਾ ਇਹ ਹੈ ਕਿ ਰਾਹੁਲ ਗਾਂਧੀ ਹੋਰਾਂ ਦੇ ਨਾਲ ਉਹਦੀ ਮਤਲਬ ਕਿ ਸਾਂਝ ਹੈਗੀ ਆ, ਤੀਜਾ ਇਹ ਹੈ ਕਿ ਉਹਦੀ ਦੁਕਾਨਦਾਰੀ ਇਸ ਵੇਲੇ ਨਰਿੰਦਰ ਮੋਦੀ ਦੇ ਵਿਰੋਧ ਕਰਕੇ ਜ਼ਿਆਦਾ ਚਮਕ ਰਹੀ ਹੈ। ਦੇਖੋ ਨਾ ਉਹਦੇ ਕੋਲ ਕੰਮ ਕਿੰਨਾ ਹੈ, ਆਂਧਰਾ ਦੇ ਵਿੱਚ ਕਰਕੇ ਆਇਆ, ਤਾਮਿਲਨਾਡੂ ਦੇ ਵਿੱਚ ਕਰਕੇ ਆਇਆ, ਬੰਗਾਲ ਦੇ ਵਿੱਚ ਕਰਕੇ ਆਇਆ, ਪੰਜਾਬ ਵਾਲੇ ਉਹਦੇ ਪਿੱਛੇ ਪਿੱਛੇ ਫਿਰਦੇ, ਉਹਦੀ ਕੰਪਨੀ 'ਤੇ ਕੰਮ ਕਰ ਰਹੀ ਹੈ। ਸੋ ਵਿਰੋਧ ਵੀ ਇੱਕ ਬਿਜ਼ਨਸ ਹੈ ਉਰੇ। ਜੇ ਮਤਲਬ ਕਿ ਇਸ ਤਰ੍ਹਾਂ ਹੀ ਹੈ ਕਿ ਇੱਕ ਪਾਸੜ ਚੀਜ਼ ਨੂੰ ਲੈ ਕੇ ਚੱਲਣਾ ਉਹ ਵੀ ਕਈ ਵਾਰ ਫਾਇਦੇਮੰਦ ਹੁੰਦੀ ਹੈ, ਕਿਉਂਕਿ ਬਹੁਤ ਸਾਰੇ ਲੋਕਾਂ ਦਾ ਗੁੱਸਾ ਹੁੰਦਾ ਉਸ ਚੀਜ਼ ਪ੍ਰਤੀ। ਉਹ ਜਿਹੜਾ ਗੁੱਸਾ ਹੁੰਦਾ ਉਹ ਇੱਕ ਚੀਜ਼, ਇੱਕ ਧਿਰ ਜਾਂ ਇੱਕ ਸੰਸਥਾ ਜਿਹੜੀ ਉਹ ਕੈਸ਼ ਵੀ ਕਰ ਲੈਂਦੀ ਹੈ। ਜੀ ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰੀਏ ਜ਼ਮੀਨ ਵਿਵਾਦ ਤੇ ਪਹਿਲੀ ਵਾਰ ਮੰਤਰੀ ਸਿੱਧੂ ਨੇ ਮੂੰਹ ਖੋਲ੍ਹਿਆ। ਦੇਖੋ ਇਹ ਬਲਵੀਰ ਸਿੱਧੂ ਦਾ ਰੌਲਾ ਪੈ ਗਿਆ ਸੀਗਾ। ਬਲਵੀਰ ਸਿੱਧੂ ਸਿਹਤ ਮੰਤਰੀ ਦੇ ਘਰ ਦੇ ਐਡਰੈਸ ਤੇ ਨਾ ਇੱਕ ਕਹਿ ਲਓ ਕਿ ਗਊਸ਼ਾਲਾ ਦੀ ਜਿੱਦਾਂ ਸੰਸਥਾ ਹੁੰਦੀ ਹੈ, ਗਊਸ਼ਾਲਾ ਸੰਚਾਲਕ ਸੰਸਥਾ, ਉਹਨੇ ਮਤਲਬ ਕਿ ਆਪਣਾ ਕੰਮਕਾਰ ਸ਼ੁਰੂ ਕਰ ਰੱਖਿਆ ਸੀਗਾ। ਤੇ ਨਾਲ ਇੱਕ ਪਿੰਡ ਪੈਂਦਾ ਬਲੌਂਗੀ, ਉੱਥੋਂ ਦੀ 11 ਕਿੱਲੇ ਜ਼ਮੀਨ ਜਿਹੜੀ ਹੈ ਨਾ ਉਹ ਇਹਨਾਂ ਨੇ ਮਤਲਬ ਕਿ ਫਰੀ ਵਾਂਗੂ ਜਿੱਦਾਂ ਲੀਜ਼ ਮਤਲਬ ਕਿ ਪਟੇ ਤੇ ਲੈ ਲਏ 33 ਸਾਲ ਵਾਸਤੇ। ਤੇ ਉਸ ਸਰਪੰਚ ਨੂੰ ਜਾਂ ਪੰਚਾਇਤ ਨੂੰ ਜਿਹੜੀ ਹੈ ਨਾ, ਪੰਚਾਇਤ ਮਹਿਕਮੇ ਵੱਲੋਂ ਚਿੱਠੀ ਵੀ ਬੜੀ ਠੋਕਵੀਂ ਦਿੱਤੀ ਗਈ ਕਿ ਲਾਸਟ ਵਾਰੀ ਤੁਹਾਨੂੰ ਲਿਖ ਰਹੇ ਹਾਂ ਇਹ ਜ਼ਮੀਨ ਜਿਹੜੀ ਆ ਲੀਜ਼ ਤੇ ਦੇ ਦਿਓ। ਤਾਂ ਉਹ ਖੱਤ ਦਾ ਮਜ਼ਮੂਨ ਆ ਜਿਹੜਾ, ਉਹ ਉਸ ਚਿੱਠੀ ਦਾ ਮਜ਼ਮੂਨ ਆ ਜਿਹੜਾ, ਉਹ ਵੀ ਕਿਤੇ ਨਾ ਕਿਤੇ ਦਰਸਾਉਂਦਾ ਸੀਗਾ ਕਿ ਮਾਮਲਾ ਕਿੰਨਾ ਛਟਪਟਾਹਟ ਵਾਲਾ ਹੈ, ਕਿੰਨੀ ਉਤਸੁਕਤਾ ਹੈ, ਕਿੰਨੀ ਕਾਹਲ ਹੈ ਇਸ ਜ਼ਮੀਨ ਨੂੰ ਹਾਸਲ ਕਰਨ ਵਾਸਤੇ। ਤਾਂ ਜਿਹੜਾ ਉਹ ਸੰਸਥਾ ਦਾ ਐਡਰੈਸ ਸੀ, ਤੇ ਕਮਾਲ ਦੀ ਗੱਲ ਇਹ ਕਿ ਸਿਹਤ ਮੰਤਰੀ ਦਾ ਐਡਰੈਸ ਵੀ ਸੇਮ, ਸਿਹਤ ਮੰਤਰੀ ਦਾ ਵੀ ਉਹੀ ਐਡਰੈਸ ਆ। ਤਾਂ ਉੱਥੋਂ ਲੋਕਾਂ ਨੂੰ ਥੋੜ੍ਹਾ ਜਿਹਾ ਸ਼ੱਕ ਹੋਇਆ, ਕੁਛ ਐਕਟਿਵਿਸਟ ਇਸ ਮਾਮਲੇ ਦੇ ਵਿੱਚ ਇਨਵੋਲਵ ਹੋਏ, ਉਹਨਾਂ ਨੇ ਸਾਰੇ ਪਰਚੇ ਕੱਢੇ ਤੇ ਉਸ ਤੋਂ ਬਾਅਦ ਫਿਰ ਪਤਾ ਲੱਗਿਆ ਕਿ ਦਰਅਸਲ ਇਹ ਮਸਲਾ ਜਿਹੜਾ ਉਹ ਵਾਕਿਆ ਹੀ ਸੱਚਾ ਹੈ ਕਿ ਇਹ ਬਲਵੀਰ ਸਿੰਘ ਸਿੱਧੂ ਦੇ ਘਰ ਦੇ ਐਡਰੈਸ ਤੇ ਸੰਸਥਾ ਜਿਹੜੀ ਹੈ ਉਹ ਚੱਲ ਰਹੀ ਹੈ। ਹੁਣ ਚੱਲ ਕਿਵੇਂ ਰਹੀ ਹੈ ਆਪਾਂ ਨੂੰ ਪਤਾ ਹੀ ਹੁੰਦਾ ਹੈ। ਖੈਰ ਹੁਣ ਇਹਨਾਂ ਨੇ ਜੋ ਆਪਣਾ ਪ੍ਰਤੀਕਰਮ ਦਿੱਤਾ ਹੈ, ਇਹ ਕਹਿੰਦੇ ਕਿ ਇਹਦੇ 'ਚ ਕੁਛ ਵੀ ਗਲਤ ਨਹੀਂ ਜੀ, ਬੇਸਹਾਰਾ ਪਸ਼ੂਆਂ ਲਈ ਇਹ ਗਊਸ਼ਾਲਾ ਬਣਾਈ ਗਈ ਹੈ। ਮਤਲਬ ਕਿ ਹੁਣ ਜਿੱਦਾਂ ਕਹਿ ਲਓ ਕਿ ਗਊਆਂ ਦੀ ਵੀ ਆੜ ਲਈ ਜਾ ਰਹੀ ਹੈ ਇਸ ਮਾਮਲੇ ਦੇ ਵਿੱਚ। ਆਪਾਂ ਨੂੰ ਵੀ ਸਭ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਇਹ ਸਭ ਕੁਛ ਚੱਲਦਾ ਹੈ। ਜੇ ਇੱਕ ਮਿਸਾਲ ਲੈਣੀ ਹੋਵੇ, ਤੁਹਾਨੂੰ ਯਾਦ ਹੋਏਗਾ ਚੱਬੇਵਾਲ ਏਰੀਏ ਦੇ ਵਿੱਚ ਇੱਕ ਉਦੋਂ ਦੇ ਸਾਬਕਾ ਮੰਤਰੀ ਨੇ, ਉਸ ਟਾਈਮ ਦੇ ਮੌਜੂਦਾ ਮੰਤਰੀ ਨੇ ਮਤਲਬ ਕਿ ਇਸੇ ਤਰ੍ਹਾਂ ਜ਼ਮੀਨ ਹਾਸਲ ਕੀਤੀ ਸੀ। ਕੌਡੀਆਂ ਦੇ ਭਾਅ ਬੇਸ਼ਕੀਮਤੀ ਜ਼ਮੀਨ ਜਿਹੜੀ ਆ ਉਹ ਲੈ ਲਈ, ਔਰ ਬਾਅਦ ਦੇ ਵਿੱਚ ਆਪ ਹੀ ਕੇਸ ਕਰਵਾਤਾ ਆਪਣੇ ਹੀ ਬੰਦੇ ਤੋਂ, ਫਿਰ ਉਹ ਆਪ ਹੀ ਕੇਸ ਵਾਪਸ ਕਰਵਾ ਕੇ ਤੋਂ ਕੋਰਟ ਦੇ ਵਿੱਚੋਂ ਵੀ ਮੋਹਰ ਲਵਾ ਲਈ। ਸੋ ਇਸ ਤਰ੍ਹਾਂ ਇਹ ਜ਼ਮੀਨਾਂ ਜਾਂਦੀਆਂ ਨੇ। ਅੱਛਾ ਖਾਸਾ ਇੱਕ ਇਤਿਹਾਸ ਹੈ ਸਾਡੇ ਕੋਲ। ਇੱਕ ਨਾ ਰਿਪੋਰਟ ਆਈ ਸੀ 2007-08 ਦੇ ਵਿੱਚ ਮੇਰੇ ਖਿਆਲ ਦੇ ਨਾਲ, ਜਿਹੜਾ ਕਮਿਸ਼ਨ ਬਣਾਇਆ ਗਿਆ ਸੀਗਾ ਉਹਦੇ ਵੱਲੋਂ, ਕਿ 810 ਕਿੱਲੇ ਚੰਡੀਗੜ੍ਹ ਦੇ ਨੇੜ ਤੇੜ ਦੀ ਜ਼ਮੀਨ ਜਿਹੜੀ ਆ ਉਹ VIPs ਦੇ ਕਬਜ਼ੇ ਹੇਠ ਆ, ਜਾਂ IPS ਕਹਿ ਲਓ ਉਹਦੇ 'ਚ, ਜਾਂ IS ਕਹਿ ਲਓ, ਹਿਸਾਬ ਲਾ ਲਓ ਤੁਸੀਂ। ਤੇ ਇਹ ਜ਼ਮੀਨ ਜਾਂਦੀ ਕਿਸ ਤਰ੍ਹਾਂ ਹੈ, ਉਹਦਾ ਇੱਕ ਛੋਟਾ ਜਿਹਾ ਝਲਕਾਰਾ ਵੇਖਣ ਨੂੰ ਮਿਲਦਾ ਇਸ ਮਾਮਲੇ ਦੇ ਵਿੱਚ ਕਿ ਜ਼ਮੀਨ ਕਿਸ ਤਰ੍ਹਾਂ ਇੱਕ ਮਤਲਬ ਕਿ ਬਹਾਨਾ ਬਣਾ ਕੇ ਕਿਸ ਤਰ੍ਹਾਂ, ਹੁਣ ਗਊਸ਼ਾਲਾ ਜੇ ਚਲਾਉਣੀ ਹੈ ਇਹਨਾਂ ਨੇ, ਤੇ ਇਹ ਤੇ ਸਰਕਾਰ ਦੇ ਵਿੱਚ ਮੰਤਰੀ ਨੇ, ਸਰਕਾਰ ਦੇ ਵਿੱਚ ਮੰਤਰੀ ਨੇ, ਤੇ ਜਿਹੜੀਆਂ ਗਊਸ਼ਾਲਾ ਚੱਲਦੀਆਂ ਪਈਆਂ ਉਹ ਤੇ ਤੁਹਾਨੂੰ ਯਾਦ ਹੋਣਾ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ PPP ਮਾਡਲ ਤੇ ਚਲਾਵਾਂਗੇ, ਸਾਡੇ ਕੋਲੋਂ ਨਹੀਂ ਚੱਲਦੀਆਂ। ਤਾਂ ਇੱਕ ਸੰਸਥਾ ਕਹਿੰਦੇ ਆ ਕਿ ਉੱਠ ਕੇ ਬਣਾ ਕੇ ਅਸੀਂ ਚਲਾਵਾਂਗੇ। ਹੱਦ ਹੋ ਗਈ ਹੈ, ਇੰਨਾ ਹੀ ਗਊ ਪ੍ਰੇਮ ਹੈ ਤੁਹਾਨੂੰ ਭਾਈ। ਜਿਹੜੀਆਂ ਸੜਕਾਂ ਤੇ ਲਿਫਾਫੇ ਖਾਂਦੀਆਂ ਫਿਰਦੀਆਂ ਗਊਆਂ ਉਹ ਤੇ ਸੰਭਾਲੋ। ਮੰਤਰੀ ਸਾਹਿਬ ਨੇ ਕਦੇ ਉਹਨਾਂ ਤੇ ਤਾਂ ਕੋਈ, ਮੈਨੂੰ ਨਹੀਂ ਲੱਗਦਾ ਕੋਈ 50,000 ਰੁਪਈਆ ਵੀ ਪੱਲਿਓ ਖਰਚ ਕੀਤਾ ਹੋਊਗਾ। ਹਾਲਾਂਕਿ ਮੈਂ ਜਾਤੀ ਤੌਰ ਤੇ ਨਹੀਂ ਇੱਧਰ ਨੂੰ ਜਾਂਦਾ, ਕਦੇ ਇੱਦਾਂ ਦਾ ਬਿਆਨ ਵੀ ਨਹੀਂ ਆਇਆ, ਪਰ ਹੁਣ ਅਚਾਨਕ ਉਹਨਾਂ ਦਾ ਗਊ ਪ੍ਰੇਮ ਜਾਗ ਪਿਆ। ਪਰ ਇਹ ਜ਼ਮੀਨਾਂ ਕਿਸ ਤਰ੍ਹਾਂ ਗਈਆਂ ਨੇ ਸਭ ਨੂੰ ਪਤਾ ਹੈ। ਮੋਹਾਲੀ ਦੀ ਇੱਕ ਹੋਰ ਮਿਸਾਲ ਆ ਕਿ ਮੋਹਾਲੀ ਹਸਪਤਾਲ ਦੀ ਜ਼ਮੀਨ ਜਿਹੜੀ ਆ ਉਹ ਇੱਕ ਕਿੱਲਾ ਇੱਕ ਨਿੱਜੀ ਹਸਪਤਾਲ ਨੂੰ ਦਿੱਤੀ ਜਾ ਰਹੀ ਹੈ, ਜਦ ਕਿ ਉੱਥੇ ਹਸਪਤਾਲ ਜਿਹੜਾ ਵਾ ਉਹ ਵੱਡਾ ਬਣਾਇਆ ਜਾ ਰਿਹਾ ਅੱਗੇ ਨਾਲੋਂ। ਉਹਨੂੰ ਥੋੜ੍ਹਾ ਜਿਹਾ ਹੋਰ
ਮਤਲਬ ਕਿ ਖੁੱਲ੍ਹਾ ਬਣਾਇਆ ਜਾ ਰਿਹਾ, ਉਹਨੂੰ ਤੇ ਜ਼ਮੀਨ ਦੀ ਲੋੜ ਹੈ, ਤੇ ਜਿਹੜੀ ਉਹਦੀ ਜ਼ਮੀਨ ਆ ਉਹ ਨਿੱਜੀ ਹਸਪਤਾਲ ਨੂੰ ਲਾਗੇ ਦਿੱਤੀ ਜਾ ਰਹੀ ਹੈ। ਦੇਖੋ ਕਿਸ ਤਰ੍ਹਾਂ ਦਾ ਕੰਮ ਚੱਲਣ ਡਿਆ। ਅੱਗੇ ਵੀ ਮੋਹਾਲੀ ਦੇ ਵਿੱਚ ਤੇ ਇੱਕ ਇਤਿਹਾਸ ਹੈ ਇਸ ਤਰ੍ਹਾਂ ਦਾ, ਜਿਹੜਾ ਬਿਜ਼ਨਸ ਸਕੂਲ ਬਣਿਆ ਹੈ, ਉਹ ਵੀ ਜ਼ਮੀਨ ਜਿਹੜੀ ਆ ਕੌਡੀਆਂ ਦੇ ਭਾਅ ਲਈ ਗਈ ਆ, ਬੇਸ਼ਕੀਮਤੀ ਜ਼ਮੀਨ ਸੀ ਉਹ ਵੀ ਪਿੰਡਾਂ ਦੀ। ਉਦੋਂ ਤਾਂ ਇਸ ਪਾਸੇ ਨੂੰ ਮੋਹਾਲੀ ਜਿਹੜਾ ਡਿਵੈਲਪ ਵੀ ਨਹੀਂ ਸੀ ਹੋਇਆ। ਸੋ ਖੈਰ ਇਹ ਹੁਣ ਇਹਨਾਂ ਦਾ ਪ੍ਰਤੀਕਰਮ ਆ, ਪਰ ਇਸ ਮਾਮਲੇ ਦੇ ਵਿੱਚ ਗੁੰਝਲਾਂ ਕਾਫੀ ਨੇ। ਤਾਂ ਤੁਸੀਂ ਸਮਝ ਲਓ ਕਿ ਮੋਹਾਲੀ ਦੀ 11 ਕਿੱਲੇ ਜ਼ਮੀਨ ਜਿਹੜੀ ਆ ਉਹ ਲੀਜ਼ ਤੇ ਫਰੀ ਖਾਤੇ 'ਚ ਚੱਲ ਗਈ ਆ। ਗਊਆਂ ਵਾਲਾ ਹਿਸਾਬ ਕਿਤਾਬ ਕੀ ਆ, ਗਊਆਂ ਸਭ ਨੂੰ ਪਤਾ ਕਿ ਕਿਸ ਤਰ੍ਹਾਂ ਰੁਲ ਰਹੀਆਂ ਨੇ, ਤੇ ਚਰਾਂਦਾ ਵੀ ਸੀ ਸਾਡੇ ਇੱਥੇ। ਆਪਣੇ ਪੁਰਾਣੇ ਬਜ਼ੁਰਗਾਂ ਨੂੰ ਪਤਾ ਹੋਏਗਾ, ਚਰਾਂਦਾ ਹੁੰਦੀਆਂ ਸਨ ਇੱਥੇ, ਜਿਹੜੀਆਂ ਕਿ ਮਤਲਬ ਕਿ ਜਿਵੇਂ ਆਪਾਂ ਸ਼ਾਮਲਾਟ ਜ਼ਮੀਨ ਕਹਿ ਦਿੰਦੇ ਹਾਂ, ਸਰਕਾਰੀ ਜ਼ਮੀਨ ਕਹਿ ਦਿੰਦੇ ਹਾਂ, ਇਸ ਤਰ੍ਹਾਂ ਚਰਾਂਦਾ ਹੁੰਦੀਆਂ ਸਨ। ਤੇ ਉਹ ਚਰਾਂਦਾ ਵੀ ਲੋਕਾਂ ਦੇ ਕਬਜ਼ਿਆਂ ਹੇਠ ਆ, ਤੇ ਲੋਕ ਵੀ VIP ਆ, ਤੇ ਉਹਨਾਂ 'ਚੋਂ ਵੀ ਕਈ ਇਹੋ ਜਿਹੇ ਆ ਜਿਹੜੇ ਗਊ ਭਗਤ ਦਰਸਾਉਂਦੇ ਆਪਣੇ ਆਪ ਨੂੰ ਅਖੌਤੀ ਤੌਰ ਤੇ ਕਿ ਅਸੀਂ ਬਹੁਤ ਵੱਡੇ ਗਊ ਭਗਤ ਹਾਂ। ਜੀ 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 ਬਿਲਕੁਲ। ਅਗਲੀ ਗੱਲ ਕਰ ਲਈਏ, SGPC ਚੋਣਾਂ ਦੇ ਫਿਰ ਚਰਚੇ, ਸਰੋਂ ਨੇ ਸੰਭਾਲਿਆ ਅਹੁਦਾ। ਹਾਂਜੀ, ਸਾਰੋਂ ਸਾਹਿਬ ਨੇ ਅਹੁਦਾ ਸੰਭਾਲਿਆ ਵਾ। ਦਰਅਸਲ ਕੀ ਆ ਕਿ ਇਸ ਮਾਮਲੇ ਦੇ ਵਿੱਚ ਕਾਫੀ ਦੇਰ ਤੋਂ ਇੱਕ ਅੜਿੱਕਾ ਸੀਗਾ ਕਿ ਸਾਰੋਂ ਸਾਹਿਬ ਨੂੰ ਨਿਯੁਕਤ ਕਰ ਦਿੱਤਾ ਗਿਆ ਸੀਗਾ ਬਤੌਰ ਕਮਿਸ਼ਨਰ ਗੁਰਦੁਆਰਾ ਚੋਣਾਂ, ਪਰੰਤੂ ਇਹ ਚਾਰਜ ਨਹੀਂ ਸੀ ਸੰਭਾਲ ਰਹੇ। ਪਰ ਹੁਣ 1 ਜੁਲਾਈ ਤੋਂ ਇਹਨਾਂ ਨੇ ਸਰਕਾਰ ਨੂੰ ਲਿਖ ਕੇ ਭੇਜ ਦਿੱਤਾ ਹੈ ਕਿ ਮੈਂ ਆਪਣਾ ਚਾਰਜ ਜਿਹੜਾ ਉਹ ਸੰਭਾਲ ਚੁੱਕਾ ਵਾਂ, ਤੇ ਇਹਨਾਂ ਨੇ ਸਪਸ਼ਟ ਵੀ ਕੀਤਾ ਕਿ ਉਹਨਾਂ ਦਾ ਕੰਮ ਕਾਰ ਭਾਈ ਸ਼ੁਰੂ ਹੋ ਚੁੱਕਾ ਹੈ। ਦੇਖੋ SGPC ਚੋਣਾਂ ਹੁਣ ਕਾਇਦੇ ਦੇ ਮੁਤਾਬਕ ਤੇ ਹੋਣੀਆਂ ਚਾਹੀਦੀਆਂ ਸੀ, 11  'ਚ ਹੋਈਆਂ ਲਾਸਟ ਵਾਰੀ। ਵੈਸੇ ਤੇ ਜੇ ਹਿਸਟਰੀ ਚੱਕ ਕੇ ਦੇਖੋਗੇ SGPC ਚੋਣਾਂ ਦੀ ਹੋਣੀਆਂ ਤੇ 5 ਸਾਲਾਂ ਬਾਅਦ ਆ, ਪਰੰਤੂ ਕਦੇ ਵੀ ਇਹ ਵਕਤ ਸਿਰ ਹੋਈਆਂ ਹੀ ਨਹੀਂ। ਮੇਰੀ ਸੰਭਾਲਾਂ ਦੇ ਵਿੱਚ ਤੇ ਕਦੇ ਨਹੀਂ ਹੋਈਆਂ। ਜੇ ਕਦੇ ਹੋਈਆਂ ਹੋਣ ਤੇ ਜ਼ਰੂਰ ਕਰੈਕਟ ਕਰਨਾ, ਕਿਉਂਕਿ ਕਦੇ ਸੁਣਦੇ 8 ਸਾਲਾਂ ਬਾਅਦ, ਕਦੇ 11 ਸਾਲਾਂ ਬਾਅਦ, ਕਦੇ 18 ਸਾਲਾਂ ਬਾਅਦ, ਇਸ ਤਰ੍ਹਾਂ ਹੀ ਹੋਈਆਂ ਨੇ। ਸ਼੍ਰੋਮਣੀ ਕਮੇਟੀ ਚੋਣਾਂ ਆਜ਼ਾਦੀ ਤੋਂ ਬਾਅਦ ਖਾਸ ਤੌਰ 'ਤੇ ਤੁਸੀਂ ਦੇਖੋਗੇ ਤੇ 1953 'ਚ ਹੋਈਆਂ, ਫਿਰ ਉਸ ਤੋਂ ਬਾਅਦ ਕਹਿੰਦੇ ਕਿ 59 'ਚ ਹੋਈਆਂ ਸੀ, 64 78 'ਚ, ਇਸ ਤਰ੍ਹਾਂ ਮਤਲਬ ਕਿ ਗਾਂ ਫਿਰ 78 ਤੋਂ ਬਾਅਦ ਤੇ ਬਿਲਕੁਲ ਹੀ ਜਿੱਦਾਂ 96 'ਚ ਹੋਈਆਂ, 96 ਤੋਂ ਬਾਅਦ ਇੱਕ ਵਾਰੀ ਫਿਰ ਮੇਰੇ ਖਿਆਲ ਦੇ ਨਾਲ 4 'ਚ ਹੋਈਆਂ, ਤੇ ਉਸ ਤੋਂ ਬਾਅਦ 11 'ਚ ਹੋਈਆਂ। ਇਸ ਤਰ੍ਹਾਂ ਹੀ ਹੋਈਆਂ ਨੇ। ਅਜੇ ਇਤਿਹਾਸ ਦੇਖੀਏ ਇਹਨਾਂ ਦਾ ਪਿਛਲੇ 40 ਸਾਲ ਦਾ, 45 50 ਸਾਲ ਦਾ। ਤਾਂ ਖੈਰ ਹੁਣ ਵੀ ਇਹਨਾਂ ਦਾ ਰੌਲਾ ਸੀਗਾ, ਸਭ ਨੂੰ ਪਤਾ ਹੀ ਆਪਾਂ ਨੂੰ ਕਿ ਕਿਸ ਤਰ੍ਹਾਂ ਮਾਮਲਾ ਜਿਹੜਾ ਸਹਿਜਧਾਰੀਆਂ ਵਾਲਾ ਕੋਰਟ ਦੇ ਵਿੱਚ ਗਿਆ। ਫਿਰ ਇਹ ਜਿਹੜਾ ਚੁਣਿਆ ਗਿਆ, ਹਾਊਸ ਚੁਣਿਆ ਗਿਆ, ਉਹਨੂੰ 5 ਸਾਲ ਹੋਰ ਮਿਲ ਗਏ ਐਕਸਟਰਾ। 21 ਦੇ ਵਿੱਚ ਉਹ ਵੀ ਖਤਮ ਹੋ ਜਾਣੇ ਮੇਰੇ ਖਿਆਲ ਦੇ ਨਾਲ, ਜੀ 11 ਦੇ ਹਿਸਾਬ ਨਾਲ ਲਈਏ। ਤੇ ਇਸ ਸਾਲ ਚੋਣਾਂ ਹੋਣ ਦਾ ਇਮਕਾਨ ਫਿਰ ਵੀ ਘੱਟ ਆ। ਤੁਸੀਂ ਦੇਖੋ ਕਿ 5 ਸਾਲ ਤੇ ਐਕਸਟਰਾ ਹੀ ਮਿਲ ਗਏ, ਕਿਉਂਕਿ ਉਹ ਪਹਿਲਾਂ ਰੋਕ ਲੱਗੀ ਰਹੀ ਤੇ ਉਹਨਾਂ ਨੇ ਆਖਿਆ ਕਿ ਨਹੀਂ ਜੀ ਅਸੀਂ ਤੇ 5 ਸਾਲ ਹੋਰ ਚੱਲਾਂਗੇ, ਕਿਉਂਕਿ 5 ਸਾਲ ਤੇ ਸਾਡੇ ਰੋਕ 'ਚ ਹੀ ਲੰਘ ਗਏ ਆ। ਕਿਉਂਕਿ ਸੁਪਰੀਮ ਕੋਰਟ ਨੇ ਜਿਹੜੀ ਬਣਾਈ ਸੀਗੀ ਅੰਤਰਿਮ ਕਮੇਟੀ, ਉਹ ਉਹੀ ਕੰਮ ਕਰਦੀ ਰਹੀ ਆ, ਮਾਨਤਾ ਨਹੀਂ ਮਿਲੀ। ਤੇ ਜਦੋਂ ਕੇਸ ਜਿੱਤ ਗਏ ਆ ਤਾਂ ਹੁਣ ਸਾਨੂੰ 5 ਸਾਲ ਐਕਸਟਰਾ ਚਾਹੀਦੇ। ਚਲੋ 10 ਸਾਲ ਹੋ ਗਏ, ਤੇ ਲੱਗਦਾ ਇਹੋ ਆ ਕਿ 2021 ਦੇ ਵਿੱਚ ਵੀ ਇਲੈਕਸ਼ਨ ਨਹੀਂ ਹੋਣਾ, ਕਿਉਂਕਿ ਬਹੁਤ ਕੁਝ ਕਰਨੇ ਵਾਲਾ ਆ। ਬਹੁਤ ਕੰਮ ਤੁਹਾਨੂੰ ਪਤਾ ਹੀ ਹੈ ਨਾ ਕਿ ਕਿਸ ਤਰ੍ਹਾਂ ਇਹ ਪ੍ਰੋਸੀਜਰ ਹੁੰਦਾ, ਵੋਟ ਸੂਚੀਆਂ ਬਣਾਓ, ਉਹਨਾਂ ਦੀ ਸੁਧਾਈ ਕਰੋ, ਬਹੁਤ ਕੁਛ ਹੁੰਦਾ। ਵੋਟਰ ਕਾਰਡ ਵੀ ਬਣਨਗੇ ਇਸ ਮਰਤਬਾ। ਤਾਂ ਖੈਰ ਦੇਖਦੇ ਅੱਗੇ ਕੀ ਬਣਦਾ। ਪਰ ਸਭ ਤੋਂ ਵੱਡਾ ਅੜਿੱਕਾ ਫਿਰ ਕਾਨੂੰਨੀ ਤੌਰ 'ਤੇ ਹੀ ਹੈ, ਕਿਉਂਕਿ ਜਿਹੜਾ ਸਹਿਜਧਾਰੀ ਮਾਮਲਾ ਸੀ ਉਹ ਹਾਲੇ ਵੀ ਪੈਂਡਿੰਗ ਹੈ, ਕਿਉਂਕਿ ਉਹ ਸੁਪਰੀਮ ਕੋਰਟ ਨੇ ਉਹਨਾਂ ਨੂੰ ਖੁੱਲ੍ਹ ਦੇ ਦਿੱਤੀ ਸੀ, ਤੇ ਉਹਨਾਂ ਨੇ ਬਕਾਇਦਾ ਆ ਕੇ ਹਾਈ ਕੋਰਟ ਦੇ ਵਿੱਚ ਫਿਰ ਮੁਕੱਦਮਾ ਦਰਜ ਕੀਤਾ। ਦੂਸਰਾ ਇੱਕ ਹੋਰ ਵੀ ਅੜਿੱਕਾ ਹੋ ਸਕਦਾ, ਤੁਹਾਨੂੰ ਪਤਾ ਹੋਣਾ ਕਿ ਹਰਿਆਣੇ 'ਚ ਇੱਕ ਵੱਖਰੀ ਕਮੇਟੀ ਜਿਹੜੀ ਆ ਉਹ ਗਠਿਤ ਕੀਤੀ ਗਈ ਸੀਗੀ, ਤਾਂ ਉਹ ਵਾਲਾ ਮਾਮਲਾ ਵੀ ਜਿਹੜਾ ਉਹ ਵੀ ਸੁਪਰੀਮ ਕੋਰਟ 'ਚ ਆ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਹਾਲੇ ਕਾਨੂੰਨੀ ਔਂਕੜਾਂ ਦਿੱਕਤਾਂ ਵੀ ਆਉਣਗੀਆਂ, ਪਰ ਇਹਨਾਂ ਨੇ ਚਾਰਜ ਸੰਭਾਲ ਲਿਆ। ਮਤਲਬ ਕਿ ਜਿਹੜਾ ਆਫੀਸ਼ੀਅਲੀ ਕੰਮ ਕਰ ਰਿਹਾ ਗੁਰਦੁਆਰਾ ਚੋਣਾਂ ਦਾ, ਜੋ ਵੀ ਆਪਾਂ ਕਹਿ ਲਈਏ ਕਿ ਹੁੰਦਾ ਅਧਿਕਾਰਤ ਕੰਮਕਾਰ, ਵੋਟਾਂ ਬਣਾਉਣੀਆਂ, ਵੋਟਾਂ ਦੀ ਸੂਚੀ ਦੀ ਸੁਧਾਈ ਕਰਨੀ ਵਗੈਰਾ ਵਗੈਰਾ, ਉਹ ਕੰਮ ਤਾਂ ਨਿਪਰੇ ਚੜ੍ਹ ਜਾਏਗਾ। ਹੁਣ ਕੰਮ ਚੱਲਣਾ ਸਟਾਰਟ ਹੋ ਗਿਆ, ਪਰ ਉਹ ਕਾਨੂੰਨੀ ਅੜਿੱਕੇ ਕਦੋਂ ਦੂਰ ਹੋਣਗੇ ਉਹ ਇੱਕ ਬਹੁਤ ਅਹਿਮ ਸਵਾਲ ਰਹੇਗਾ। ਤੇ ਇਹਦਾ ਮਤਲਬ ਇਹ ਆ ਕਿ 11 ਤੋਂ ਬਾਅਦ ਹਾਲੇ ਵੀ ਅਨਿਸ਼ਚਿਤਤਾ ਹੈ। ਹਾਲੇ ਵੀ ਕਹਿ ਲਓ ਕਿ ਇਹ ਕੋਈ ਸਮਾਂ ਤੈਅ ਨਹੀਂ ਹੈ ਕਿ ਚੋਣਾਂ ਜਿਹੜੀਆਂ 21 'ਚ ਹੋ ਜਾਣਗੀਆਂ ਜਾਂ 22 'ਚ ਹੋ ਜਾਣਗੀਆਂ। ਜੀ ਜੀ ਜੀ। ਲਾਪਤਾ ਪਿੰਡ ਦਾ ਜਿਹੜਾ ਮਸਲਾ ਹੈ, ਅੱਗੇ ਲਿਆਉਣ ਵਾਲਾ ਪੂਰਨ ਸਿੰਘ ਸੀ।
ਹਾਂਜੀ ਹਾਂਜੀ ਦੇਖੋ ਗੱਲ ਇਹ ਆ ਕਿ ਲਾਪਤਾ ਪਿੰਡ ਬਹੁਤ ਚਰਚਾ ਦੇ ਵਿੱਚ ਹੈ ਨਾ ਕੱਲ੍ਹ ਦਾ, ਕਿਉਂਕਿ ਟ੍ਰਿਬਿਊਨ 'ਚ ਖਬਰ ਲੱਗੀ। ਵੈਸੇ ਤੇ 15-20 ਦਿਨ ਪਹਿਲਾਂ ਦਾ ਮਸਲਾ ਹੈ। ਇਹਨਾਂ ਨੇ ਆ ਕੇ ਬਾਕਾਇਦਾ ਇੱਕ ਪ੍ਰੈਸ ਕਾਨਫਰੰਸ ਕੀਤੀ ਸੀਗੀ ਚੰਡੀਗੜ੍ਹ ਦੇ ਵਿੱਚ, ਤੇ ਇਹ ਉਹੀ ਪੂਰਨ ਸਿੰਘ ਹੈ। ਤੁਹਾਨੂੰ ਬਹੁਤ ਚੰਗੀ ਤਰ੍ਹਾਂ ਚੇਤਾ ਆ ਜਾਣਾ ਹੈ ਕਿ ਸ਼ਖਸ ਸੀ ਜਦੋਂ ਇਹ ਨੂਰਮਹਿਲ ਵਾਲਾ ਫਰਿੱਜ 'ਚ ਲੱਗਾ ਸੀਗਾ। ਇੱਕ ਕਾਨੂੰਨੀ ਲੜਾਈ ਸ਼ੁਰੂ ਹੋਈ ਸੀ। ਇੱਕ ਤੇ ਉਹਦਾ ਪੁੱਤਰ ਆ ਗਿਆ ਸੀਗਾ, ਦਾਅਵਾ ਕਰਦਾ ਸੀ ਕਿ ਮੈਂ ਉਹਦਾ ਪੁੱਤਰ ਹਾਂ ਤੇ ਮੈਨੂੰ ਲਾਸ਼ ਦਿੱਤੀ ਜਾਵੇ। ਇੱਕ ਨਾਲ ਸੀ ਡਰਾਈਵਰ ਪੂਰਨ ਸਿੰਘ, ਕਿ ਮਤਲਬ ਜਿਹੜਾ ਨਾਲ ਰਹਿੰਦਾ ਰਿਹਾ ਪੂਰਨ ਸਿੰਘ, ਉਹਨੇ ਦਾਅਵਾ ਕੀਤਾ ਸੀਗਾ। ਸੋ ਇਸ ਤਰ੍ਹਾਂ ਇਹ ਪੂਰਨ ਸਿੰਘ ਉਹੀ ਆ। ਤੇ ਇਹ ਜਿਹੜੇ ਹੁੰਦੇ ਆ ਪੁਰਾਣੇ ਬੰਦੇ, ਜਿਵੇਂ ਇੱਧਰੋਂ ਖੱਟਾ ਸਿੰਘ ਆ, ਇਸ ਤਰ੍ਹਾਂ ਦੇ ਜਿਹੜੇ ਪੁਰਾਣੇ ਨਾਲ ਰਹਿ ਚੁੱਕੇ ਹੁੰਦੇ ਆ, ਉਹ ਫਿਰ ਭੇਤ ਖੋਲ ਦਿੰਦੇ ਆ। ਗੁਰਦਾਸ ਸਿੰਘ ਤੂਰ ਜਿਹੜਾ, ਉਹ ਵੀ ਕਦੇ ਡੇਰੇ 'ਚ ਰਹਿੰਦਾ ਹੁੰਦਾ ਸੀ, ਬਾਅਦ ਦੇ ਵਿੱਚ ਵੇਖਿਆ ਉਹਨੇ ਕਿਸ ਤਰ੍ਹਾਂ ਕਾਨੂੰਨੀ ਲੜਾਈਆਂ ਉਸ ਡੇਰੇ ਦੇ ਖਿਲਾਫ ਹੀ ਲੜੀਆਂ ਨੇ। ਇਹ ਮਾਮਲਾ ਕੁਝ ਇਸ ਤਰ੍ਹਾਂ ਦਾ ਹੈ ਕਿ ਕਹਿੰਦੇ ਆ ਕਿ ਜਦੋਂ ਪੰਚਾਇਤ ਮੰਤਰੀ ਰਖੜਾ ਸਾਹਿਬ ਹੁੰਦੇ ਸੀ ਤੇ ਉਹ ਇੱਕ ਵਾਰੀ ਇੱਥੇ ਆਏ ਸਨ, ਤੇ ਉੱਥੇ ਫਿਰ ਉਹ ਬੈਠੇ ਬੈਠੇ ਪਿੰਡ ਵੱਜ ਗਿਆ। ਮਤਲਬ ਕਿ ਉਦੋਂ ਬਾਅਦ ਗਰਾਂਟਾ ਸ਼ੁਰੂ ਹੋ ਗਿਆ, ਜਦ ਤੋਂ ਡੇਰੇ ਦੇ ਵਿੱਚ ਹੀ ਪਿੰਡ ਚੱਲੀ ਜਾਂਦਾ ਬਕਾਇਦਾ। ਹੁਣ ਮੈਂ ਤੁਹਾਨੂੰ ਅੱਗੇ ਵੀ ਇੱਕ ਦਿਨ ਸ਼ਾਇਦ ਗੱਲ ਦੱਸੀ ਸੀਗੀ ਕਿ ਜਿਹੜਾ ਡੇਰਾ ਸਿਰਸਾ ਉਹਦੇ ਵਿੱਚ ਵੀ ਇੱਕ ਇਸ ਤਰ੍ਹਾਂ ਦਾ ਹੀ ਪਿੰਡ ਆ, ਸ਼ਾਹ ਸਤਨਾਮਪੁਰਾ, ਜਿਹਦੇ ਬਾਰੇ ਕਿਹਾ ਜਾਂਦਾ ਹੈ ਕਿ ਜਿਹੜੇ ਕੁਛ ਭਗੌੜੇ ਆ ਸ਼ਾਇਦ ਉੱਥੇ ਹੀ ਆ। ਦਾਅਵਾ ਕੀਤਾ ਜਾ ਰਿਹਾ ਕੁਛ ਇਹਨਾਂ ਦੇ, ਮਤਲਬ ਕਿ ਇੱਕ ਧੜੇ ਵੱਲੋਂ। ਖੈਰ ਇਹ ਪਿੰਡ ਵੱਜਣ ਦਾ ਮਤਲਬ ਇਹ ਕੀ ਆ ਕਿ ਗਰਾਂਟਾਂ ਵਗੈਰਾ ਜਿਹੜੀਆਂ ਆਸਾਨੀ ਨਾਲ ਆ ਜਾਂਦੀਆਂ ਨੇ। ਹੁਣ ਉੱਥੇ ਗਰਾਂਟਾਂ ਆ ਰਹੀਆਂ ਨੇ, ਜਦ ਕਿ ਉਹਨਾਂ ਨੇ RTI ਪਾ ਕੇ ਜਦੋਂ ਪੁੱਛਿਆ ਕਿ ਹਾਂ ਭਾਈ ਇਹਦਾ ਕੀ ਹਿਸਾਬ ਕਿਤਾਬ ਹੈ, ਜਿੱਦਾਂ ਲਾ ਲਓ ਕਿ ਪੁੱਛਿਆ ਬਿਜਲੀ ਮਹਿਕਮੇ ਤੋਂ ਕਿ ਭਾਈ ਤੁਹਾਡੇ ਕਿੰਨੇ ਕਨੈਕਸ਼ਨ ਹੁੰਦੇ। ਕਨੈਕਸ਼ਨ ਛੱਡੋ, ਸਾਡਾ ਤਾਂ ਕੋਈ ਟਰਾਂਸਫਾਰਮਰ ਹੀ ਹੈ ਨਹੀਂ ਇੱਥੇ ਉਰੇ। ਤੇ ਜੇ ਪੰਚਾਇਤ ਮਹਿਕਮੇ ਤੋਂ ਪੁੱਛਿਆ, ਮਤਲਬ ਕਿ ਵੱਖ-ਵੱਖ ਮਹਿਕਮਿਆਂ ਤੋਂ ਉਹਨਾਂ ਨੇ ਪੁੱਛਿਆ। ਜਿੱਦਾਂ ਇੱਕ ਲੈਂਡ ਰਿਕਾਰਡ ਹੁੰਦਾ ਹੈ ਆਪਣਾ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਜਿਹੜਾ ਰੈਵਨਿਊ ਡਿਪਾਰਟਮੈਂਟ ਹੁੰਦਾ, ਤਾਂ ਉਹਦੇ ਵਿੱਚ ਮਾਲ ਮਹਿਕਮੇ ਦੇ ਵਿੱਚ ਰਿਕਾਰਡ ਹੁੰਦਾ ਆਪਣਾ ਪਿੰਡਾਂ ਦਾ। ਜਦ ਉਹਦੇ ਤੋਂ ਜਾਣਕਾਰੀ ਮੰਗੀ ਗਈ ਤਾਂ ਤਹਿਸੀਲਦਾਰ ਨੇ ਵੀ ਕਿਹਾ ਕਿ ਸਾਡੇ ਇਸ ਇਲਾਕੇ ਦੇ ਵਿੱਚ ਭਾਈ ਸਾਹਿਬ ਕੋਈ ਵੀ ਪਿੰਡ ਨਹੀਂ ਹੈਗਾ, ਮਤਲਬ ਕਿ ਲੈਂਡ ਰਿਕਾਰਡ ਦੇ ਵਿੱਚ ਵੀ ਪਿੰਡ ਨਹੀਂ ਹੈਗਾ। ਜਦ ਕਿ ਉੱਥੇ ਕਹਿੰਦੇ 2015 ਤੋਂ 2019-20 ਦੇ ਵਿਚਾਲੇ ਪੰਜਾਬ ਇਨਫਰਾਸਟਰਕਚਰ ਡਿਵੈਲਪਮੈਂਟ ਬੋਰਡ ਦੇ 13ਵੇਂ ਤੇ 14ਵੇਂ ਵਿੱਤ ਕਮਿਸ਼ਨ MP ਲੈਡ ਮਨਰੇਗਾ ਵਰਗੀਆਂ ਗਰਾਂਟਾਂ ਜਾਰੀ ਕਰ ਦਿੱਤੀਆਂ ਗਈਆਂ। ਸੋ ਆਹ ਹੈ ਡੇਰਿਆਂ ਦੇ ਕੰਮ। ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ। ਇੱਥੇ ਜਿਹੜੇ ਲੋਕ ਪਹੁੰਚਦਾਰ ਆ ਉਹਨਾਂ ਦੀਆਂ ਵੇਖੋ ਕਿੰਨੀਆਂ ਤਗੜੀਆਂ ਗੱਲਾਂ ਨੇ ਕਿ ਹਵਾ ਦੇ ਵਿੱਚ ਪਿੰਡ, ਆਪਾਂ ਕਹਿੰਦੇ ਨਾ ਕਿ ਹਵਾਈ ਕਿਲੇ ਆ, ਇਹ ਤੇ ਹਵਾਈ ਕਿਲੇ ਉਸਾਰਨ ਵਾਲਾ ਬੰਦਾ। ਏਦਾਂ ਬਣਦੇ ਜੇ ਹਵਾਈ ਕਿਲੇ, ਏਦਾਂ ਬਣਦੇ ਜੇ ਪਿੰਡ। ਤੇ ਹੁਣ ਹਾਲੇ ਚਲੋ ਫਰਿੱਜ ਤੋਂ ਕਹਿੰਦੇ ਕੀ ਕੱਢਣਾ ਬਾਬੇ ਨੂੰ, ਤੇ ਦੂਜੇ ਪਾਸੇ ਹੁਣ ਪਿੰਡ ਹੀ ਕੱਢ ਲਿਓ। ਇਹ ਕੀ ਮਾਜਰਾ, ਕੀ ਮਾਮਲਾ ਹੈ ਭਾਈ? ਤੇ ਇਹ ਸਾਡੇ ਤੇ ਇੱਥੇ ਲੁੱਟ ਮੱਚੀ ਆ। ਕੋਈ ਪੈਨਸ਼ਨਰ ਨਹੀਂ ਹੁੰਦਾ ਤਦ ਉਹਦੇ ਨਾਂ ਤੇ ਪੈਨਸ਼ਨ ਚੱਲ ਪੈਂਦੀ ਆ। ਕੋਈ ਪੈਨਸ਼ਨਰ ਮਰ ਜਾਂਦਾ ਉਹਦੇ ਨਾਂ ਤੇ ਪੈਨਸ਼ਨ ਚੱਲੀ ਜਾਂਦੀ ਆ। ਕਈ ਵਾਰ ਭਰਾ ਦੀ ਥਾਂ ਤੇ ਭਰਾ ਹੀ ਨੌਕਰੀ ਕਰ ਜਾਂਦਾ। ਇਹ ਜਿਹੜਾ ਸਾਰਾ ਕੁਛ ਸਿਸਟਮ ਆ ਬੜਾ ਗੰਦਲਾ ਸਿਸਟਮ ਹੈ, ਇਹਨੂੰ ਠੀਕ ਕਰਨ ਦੀ ਲੋੜ ਹੈ। ਪਰ ਵਾਕਿਆ ਹੀ ਇੱਕ ਹੈਰਾਨ ਕਰਨ ਵਾਲਾ ਮਸਲਾ ਹੈ ਕਿ ਐਡੇ ਵੱਡੇ ਡੇਰੇ ਦਾ ਇੱਕ ਪਿੰਡ ਆ ਜਿਹੜਾ ਸਰਕਾਰੀ ਰਿਕਾਰਡ ਦੇ ਵਿੱਚ ਬੋਲਦਾ ਹੀ ਨਹੀਂ ਹੈ। ਜੀ ਜੀ ਬਿਲਕੁਲ। ਅਗਲੀ ਇਸ ਤੋਂ ਜੇ ਗੱਲ ਕਰਦੇ ਜਾਈਏ, ਬੇਰੁਜ਼ਗਾਰਾਂ ਦੀ ਖੁਦਕੁਸ਼ੀ ਕੁਛ ਹੋਰ ਹੀ ਕਹਾਣੀ ਬਿਆਨ ਕਰ ਰਹੀ ਹੈ। ਹਾਂਜੀ ਹਾਂਜੀ ਦੇਖੋ ਜਿਹੜੀ ਕੈਪਟਨ ਸਰਕਾਰ ਦੀ ਇਹ ਸਰਕਾਰ ਆ ਦਾਅਵਾ ਕਰਦੀ ਵਾਰ-ਵਾਰ ਕਿ ਅਸੀਂ ਘਰ ਘਰ ਨੌਕਰੀ ਪਹੁੰਚਾ ਦਿੱਤੀ ਆ। ਇਹ ਅੰਕੜੇ ਜਿਹੜੇ ਆ ਉਸ ਕਹਾਣੀ ਨੂੰ ਵੀ ਫਿਕਰਾਂ 'ਚ ਪਾ ਦੇਣਗੇ, ਉਹਨੂੰ ਝੂਠਾ ਕਰਾਰ ਕਰ ਦੇਣਗੇ। ਕਿਉਂਕਿ ਦੇਖੋ ਅੰਕੜੇ ਜਿਹੜੇ ਨਿਕਲੇ ਨੇ ਉਹ ਹੈਰਾਨ ਕਰਦੇ ਆ ਕਿ ਪੰਜਾਬ ਦੇ ਵਿੱਚ ਖੁਦਕੁਸ਼ੀਆਂ ਕਿੰਨੀਆਂ ਕਰ ਰਹੇ ਨੇ ਬੇਰੁਜ਼ਗਾਰ। ਔਰ ਇਹ ਸਾਰੀਆਂ ਖੁਦਕੁਸ਼ੀਆਂ ਜਿਹੜੀਆਂ ਉਹ ਆ ਜਿਹੜੀਆਂ ਰਿਕਾਰਡਡ ਨੇ, ਜਿਹੜੀਆਂ ਰਿਕਾਰਡ ਦੇ ਵਿੱਚ ਆ ਗਈਆਂ। ਆਫ ਦੀ ਰਿਕਾਰਡ ਕਿੰਨੇ ਹੋਣਗੇ? ਕਿੰਨੇ ਮਾਮਲੇ ਜਿਹੜੇ ਆ ਬਾਹਰ ਨਹੀਂ ਆਉਂਦੇ, ਉਹ ਤੁਸੀਂ ਆਪ ਸੋਚ ਲੈਣਾ। ਸੋ ਇਹ ਜਿਹੜਾ ਅੰਕੜਾ ਹੈ ਅਖਬਾਰ ਦੇ ਵਿੱਚ ਛਪਿਆ ਇੱਕ, ਤਾਂ ਉਹਦਾ ਜਿਹੜਾ ਇਸ ਟਾਈਮ ਫਿਗਰ ਆ 2016 ਦੇ ਵਿੱਚ ਉਹ ਕਹਿੰਦੇ ਕਿ ਬੇਰੁਜ਼ਗਾਰਾਂ ਵੱਲੋਂ 22 ਖੁਦਕੁਸ਼ੀਆਂ ਕੀਤੀਆਂ ਗਈਆਂ, 17 'ਚ 23, ਮਤਲਬ ਕਿ ਜਦੋਂ ਸਰਕਾਰ ਆ ਗਈ, 18 'ਚ 26, 19 'ਚ 74।
ਇਹ ਔਨ ਰਿਕਾਰਡ ਮਸਲੇ ਆ। ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ 19 ਤੋਂ ਬਾਅਦ 2021 ਉਹ ਭਿਆਨਕ ਦੌਰ ਜਦੋਂ ਬੇਰੁਜ਼ਗਾਰੀ ਹੋਰ ਵਧੀ ਆ। ਤੇ ਇਹਦਾ ਮਤਲਬ ਇਹ ਆ ਕਿ ਖੁਦਕੁਸ਼ੀਆਂ ਦੀਆਂ ਜਿਹੜੀਆਂ ਰਿਕਾਰਡਡ ਕਹਾਣੀਆਂ ਨੇ ਉਹ ਹੀ ਕੁਝ ਹੋਰ ਦੱਸ ਰਹੀਆਂ ਕਿ ਜੇ ਘਰ ਘਰ 'ਚ ਨੌਕਰੀ ਹੈ, ਜੇ ਤੁਸੀਂ ਘਰ ਘਰ ਰੁਜ਼ਗਾਰ ਦੇ ਚੁੱਕੇ ਹੋ, ਤਾਂ ਇਹ ਬੰਦੇ ਮਰਨ ਵਾਲੇ ਕੌਣ ਨੇ ਜਿਹੜੇ ਔਨ ਦਾ ਰਿਕਾਰਡ ਆ ਚੁੱਕੇ ਆ। ਸੋ ਇਹ ਆ ਕਿ ਖੁਦਕੁਸ਼ੀਆਂ ਜਿਹੜੀਆਂ ਨੇ ਉਹ ਹੋ ਰਹੀਆਂ ਨੇ, ਔਰ ਇਹ ਖੁਦਕੁਸ਼ੀਆਂ ਤੇ ਉਹ ਮੈਂ ਜਿਵੇਂ ਵਾਰ-ਵਾਰ ਕਹਿ ਰਿਹਾ ਕਿ ਜਿਹੜੀਆਂ ਔਨ ਦਾ ਰਿਕਾਰਡ ਨੇ, ਆਫ ਦਾ ਰਿਕਾਰਡ ਕਿੰਨੀਆਂ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਕਈ ਵਾਰ। ਜਿਹੜਾ ਕੋਈ ਮਤਲਬ ਕਿ ਰੇਹੜੀ ਫੜੀ ਵਾਲਾ, ਕੋਈ ਉਹਦਾ ਮਾਈਕਰੋ ਫਾਈਨੈਂਸ ਵਾਲਾ ਰੇਹੜੀ ਲੈ ਗਿਆ ਤੇ ਉਹ ਚੁੱਪ ਚਪੀਤੇ ਜਾ ਕੇ ਘਰ ਦੇ ਵਿੱਚ ਲਮਕ ਗਿਆ, ਉਹਨਾਂ ਨੇ ਸੰਸਕਾਰ ਕਰ ਦਿੱਤਾ, ਉਹ ਤਾਂ ਆਏ ਨਹੀਂ ਰਿਕਾਰਡ ਦੇ ਵਿੱਚ। ਇਹ ਉਹ ਮਸਲੇ ਆ ਜਿਹੜੇ ਬਾਕਾਇਦਾ ਹਸਪਤਾਲਾਂ 'ਚ ਆਏ, ਪੋਸਟਮਾਰਟਮ ਹੋਏ ਤੇ ਜਿੱਦਾਂ ਇੱਕ NCRB ਦਾ ਬਣਦਾ ਡਾਟਾ ਉਹਦੇ ਵਿੱਚ ਆ ਗਏ। ਸੋ ਬਹੁਤ ਸਾਰੇ ਇਹੋ ਜਿਹੇ ਮਾਮਲੇ ਹੋਣਗੇ। ਹੁਣ ਤੇ ਵਿਦਿਆਰਥੀ ਵੀ ਖੁਦਕੁਸ਼ੀਆਂ ਕਰਨ ਲੱਗ ਪਏ ਸਾਡੇ ਪੰਜਾਬ ਦੇ ਵਿੱਚ। ਕਿੰਨੇ ਆ ਕੁੜੀਆਂ, 2-3 ਤੇ ਕੁੜੀਆਂ ਦੇ ਮਾਮਲੇ ਆ ਜਿਹੜੀਆਂ IELTS ਦੇ ਵਿੱਚ ਉਹ ਬੈਂਡ ਵਗੈਰਾ ਜੋ ਲੈਂਦੀਆਂ ਨੇ, ਉਹ ਤੈਅ ਜੋ ਉਹਨਾਂ ਦਾ ਟੀਚਾ ਸੀ ਉਹਦੇ ਤੱਕ ਨਹੀਂ ਪੁੱਜ ਸਕੀਆਂ ਤੇ ਖੁਦਕੁਸ਼ੀਆਂ ਕਰ ਗਈਆਂ। 2-3 ਮਾਮਲੇ ਤੇ ਮੈਨੂੰ ਯਾਦ ਆ। ਸੋ ਇਹ ਚੀਜ਼ ਆ ਕਿ ਅੱਖਾਂ ਬੰਦ ਕਰਨ ਦੇ ਨਾਲ ਸੱਚਾਈ ਨਹੀਂ ਬਦਲ ਜਾਂਦੀ। ਸੱਚ ਇਹੋ ਆ ਕਿ ਸਾਡੇ ਇੱਥੇ ਪੰਜਾਬ ਦੇ ਵਿੱਚ ਇੱਕ ਸਟੱਡੀ ਦੀ ਜ਼ਰੂਰਤ ਆ, ਅੱਛੀ ਸਟੱਡੀ ਅਧਿਐਨ ਕਰਾਇਆ ਜਾਵੇ। ਕਿੰਨੇ ਲੋਕ ਬੇਰੁਜ਼ਗਾਰ ਆ, ਕਿਸ ਤਰ੍ਹਾਂ ਦੇ ਬੇਰੁਜ਼ਗਾਰ ਆ, ਕਿੰਨੀ ਪਾੜੇ ਜਿਹੜੇ ਆ ਉਹ ਬੇਰੁਜ਼ਗਾਰੀ ਰੱਖਦੇ ਆ, ਕਿੰਨੇ ਨਾਨ ਸਕਿਲਡ ਆ, ਕਿੰਨੇ ਸਕਿਲਡ ਆ। ਫਿਰ ਉਸ ਤੋਂ ਬਾਅਦ ਇੱਕ ਇਮਾਨਦਾਰੀ ਦੇ ਨਾਲ ਪਾਲਿਸੀ ਲਿਆਉਣ ਦੀ ਜ਼ਰੂਰਤ ਆ। ਆ ਜਿਹੜੇ ਘਰ ਘਰ ਰੁਜ਼ਗਾਰ, ਘਰ ਘਰ ਨੌਕਰੀ, 1 ਲੱਖ ਨੌਕਰੀ, 5 ਲੱਖ ਨੌਕਰੀ, ਇਹ ਬਿਲਕੁਲ ਥੋਥੇ ਦਾਅਵੇ ਆ। ਬਿਲਕੁਲ ਬਿਲਕੁਲ। ਐਟਲੀਸਟ ਇਹ ਅਧਿਐਨ ਕਰਦੇ ਹੋਏ ਕਿਸੇ ਨੂੰ ਨੌਕਰੀ ਦੇ ਦੇਣਗੇ ਭਾਈ, ਇਸੇ ਬਹਾਨੇ ਨੌਕਰੀਆਂ ਬਣਾ ਲੈਣਗੇ। ਪਤਾ ਨਹੀਂ ਕੀ ਜਿਹੜਾ ਇਹਨਾਂ ਨੇ ਕਰਨਾ। ਜਿਹੜਾ ਤੁਸੀਂ ਸ਼ਬਦ ਵਰਤਿਆ ਨਾ ਵਿੱਚ ਇਮਾਨਦਾਰੀ ਦੇ ਨਾਲ, ਬਸ ਉਹੀ ਜਿਹੜਾ ਗੈਪ ਆ ਅਤੇ ਉਹ ਜਿੰਨੀ ਦੇਰ ਤੱਕ ਆਉਣਾ ਨਹੀਂ ਅਤੇ ਇੱਥੇ ਕੁਛ ਜਿਹੜਾ ਉਹ ਸੁਧਰਨਾ ਨਹੀਂ। ਪੈਗਸਸ ਜਾਂਚ ਤੋਂ ਸਰਕਾਰ ਕੇਸ ਦਾ ਬਹਾਨਾ ਲਾ ਕੇ ਭੱਜੀ, ਹੋਣਾ ਕੀ ਜੀ ਇੱਥੇ ਫਿਰ? ਹਾਂਜੀ ਦੇਖੋ, ਇਹ ਸਮਝ ਤੋਂ ਪਰੇ ਦੀ ਗੱਲ ਆ ਕਿ ਕੇਸ ਦਾ ਬਹਾਨਾ ਅੱਜ ਲੱਗ ਰਿਹਾ ਵਾ ਤੇ ਸੈਸ਼ਨ ਦੇ ਵਿੱਚ ਇਹਦਾ ਰੌਲਾ ਰੱਪਾ ਪਹਿਲੇ ਦਿਨ ਤੋਂ ਪੈ ਰਿਹਾ। ਆ 5-6 ਦਿਨ ਪਹਿਲਾਂ ਇੱਕ ਰਿਪੋਰਟ ਛਪੀ ਸੀ ਕਿ 138 ਕਰੋੜ ਰੁਪਈਏ ਦਾ ਨੁਕਸਾਨ ਹੋ ਗਿਆ ਕਿਉਂਕਿ ਦੋਨਾਂ ਹੀ ਸਦਨਾਂ 'ਚ ਕਾਰਵਾਈ ਨਹੀਂ ਚੱਲੀ। ਤੇ ਕੇਸ ਦੀ ਸੁਣਵਾਈ ਤਾਂ ਹੋਈ। ਆਪਾਂ ਅਜੇ ਮੇਰੇ ਖਿਆਲ ਦੇ ਨਾਲ ਪਰਸੋਂ ਵਾਲੇ ਪ੍ਰੋਗਰਾਮ 'ਚ ਗੱਲ ਕਰ ਰਹੇ ਸਾਂ ਕਿ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ ਹੋਈ ਆ। ਉੱਥੇ ਤੇ ਪਰਸੋਂ ਸੁਣਵਾਈ ਸ਼ੁਰੂ ਹੋਈ ਆ ਤੇ ਇੱਥੇ ਤੇ ਰੌਲਾ ਰੱਟਾ ਜਿਹੜਾ ਉਹ ਕਈ ਦਿਨਾਂ ਦਾ ਪੈ ਰਿਹਾ। ਮੇਰੇ ਖਿਆਲ ਦੇ ਨਾਲ ਹੁਣ ਤੇ 2 ਹਫ਼ਤੇ ਤੋਂ ਉੱਤੇ ਦਾ ਸਮਾਂ ਹੋ ਗਿਆ। ਇਹ ਚੀਜ਼ਾਂ ਜਿਹੜੀਆਂ ਨੇ ਉਹ ਬਹੁਤ ਹੈਰਾਨ ਕਰਦੀਆਂ ਨੇ ਕਿ ਹੁਣ ਤੁਸੀਂ ਇਸ ਮਾਮਲੇ ਦੇ ਵਿੱਚੋਂ ਇਸ ਤਰ੍ਹਾਂ ਕੰਨੀ ਖਿਸਕਾ ਰਹੇ ਹੋ ਕਿ ਜਿਸ ਤਰ੍ਹਾਂ ਕੁਛ ਹੋਇਆ ਹੀ ਨਹੀਂ। ਪਰ ਵੈਸੇ ਇੱਕ ਚੀਜ਼ ਹੋਰ ਵੇਖਣ ਵਾਲੀ ਆ, ਬੜੀ ਕਮਾਲ ਦੀ ਗੱਲ ਹੈ। ਤੇ ਕੱਲ ਇਹਨਾਂ ਨੇ ਕਹਿ ਦਿੱਤਾ ਨਾ ਕਿ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਜੀ ਫਲਾਣਾ ਨਿਯਮ ਇਹ ਗੱਲ ਕਹਿੰਦਾ ਹੈ ਕਿ ਜਦੋਂ ਪੈਂਡਿੰਗ ਕੋਈ ਮਾਮਲਾ ਹੋਵੇ ਉਹਦੀ ਚਰਚਾ ਨਹੀਂ ਕਰਵਾਈ ਜਾ ਸਕਦੀ। ਤੁਸੀਂ ਪਹਿਲੀ ਤਾਂ ਇੱਕ ਤਸਵੀਰ ਵੇਖੋ, ਸਾਡੇ ਲਈ ਕਿੱਡੀ ਸ਼ਰਮਨਾਕ ਆ। ਨਰਿੰਦਰ ਮੋਦੀ ਜੀ ਹਾਊਸ ਦੇ ਵਿੱਚ ਜਾਂਦੇ ਆ ਤੇ ਸਾਡਾ ਸਪੀਕਰ ਆ ਜਿਹੜਾ ਉਹਨਾਂ ਦਾ ਹੱਥ ਫੜ ਕੇ ਹੱਥ ਚੁੰਮ ਰਿਹਾ, ਪਤਾ ਨਹੀਂ ਕਿਸ ਕਰ ਰਿਹਾ, ਮੇਰੇ ਖਿਆਲ ਦੇ ਨਾਲ ਕਿ ਮੱਥੇ ਨਾਲ ਲਾ ਰਿਹਾ। ਇਹ ਕਿੱਡੀ ਸ਼ਰਮਨਾਕ ਤਸਵੀਰ ਆ ਸਾਡੇ ਵਾਸਤੇ। ਸਪੀਕਰ ਹਾਊਸ ਦਾ ਕਸਟੋਡੀਅਨ ਆ ਤੇ ਜਦ ਕਿ ਪ੍ਰਧਾਨ ਮੰਤਰੀ ਬਤੌਰ ਪ੍ਰਧਾਨ ਮੰਤਰੀ ਦੇ ਨਾਲ ਨਾਲ ਇੱਕ ਮੈਂਬਰ ਪਾਰਲੀਮੈਂਟ ਵੀ ਹੈ। ਔਰ ਦੂਜੇ ਪਾਸੇ ਇੱਕ ਹੋਰ ਕੱਲ ਖਬਰ ਛਪੀ ਸੀਗੀ ਮੇਰੇ ਖਿਆਲ ਦੇ ਨਾਲ ਹਿੰਦੁਸਤਾਨ ਟਾਈਮਸ ਦੇ ਵਿੱਚ, ਮੈਂ ਪੜ੍ਹ ਰਿਹਾ ਸੀਗਾ ਕਿ ਉੱਥੇ ਨਰਿੰਦਰ ਮੋਦੀ ਸਰਕਾਰ ਜਿਹੜੀ ਹੈ ਉਹ ਕਿਸ ਤਰ੍ਹਾਂ ਪੈਗਾਸਸ ਜਸੂਸੀ ਕਾਂਡ ਤੋਂ ਭੱਜ ਰਹੀ ਹੈ। ਉਹ ਉਹਨਾਂ ਨੇ ਖੁਦ ਮਤਲਬ ਕਿ ਰਾਜ ਸਭਾ ਦੇ ਜਿਹੜਾ ਹੈਗਾ ਸੈਕਟਰੀਏਟ ਉਹਨੂੰ ਲਿਖ ਦਿੱਤਾ ਕਿ ਜਿਹੜਾ ਮਾਰਕਸਵਾਦੀ ਕਮਿਊਨਿਸਟ ਪਾਰਟੀ ਦਾ ਸੰਸਦ ਮੈਂਬਰ ਹੈ ਬਿਨੋਰ ਵਿਸ਼ਮ, ਉਹਦਾ ਜਿਹੜਾ ਸਵਾਲ ਪੁੱਛਿਆ ਗਿਆ ਉਹਨੂੰ ਸਵਾਲ ਨੂੰ ਇਜਾਜ਼ਤ ਹੀ ਨਾ ਦਿੱਤੀ ਜਾਵੇ, ਮਤਲਬ ਕਿ ਸਵਾਲ ਲਾਇਆ ਹੀ ਨਾ ਜਾਵੇ। ਹਿਸਾਬ ਲਾ ਲਓ ਤੁਸੀਂ ਕਿ ਸਰਕਾਰ ਖੁਦ ਮਤਲਬ ਕਿ ਸਦਨ ਨੂੰ ਲਿਖ ਰਹੀ ਹੈ ਕਿ ਤੁਸੀਂ ਉਹ ਸਵਾਲ ਜਿਹੜਾ ਲਿਸਟਡ ਹੀ ਨਾ ਕਰੋ। ਕਮਾਲ ਦੀ ਗੱਲ ਹੈ। ਤਾਂ ਲੋਕਤਾਂਤਰਿਕ ਪਰੰਪਰਾਵਾਂ ਜਿਹੜੀਆਂ ਨੇ ਉਹ ਸਾਡੀਆਂ ਉਹ ਤਾਂ ਛਿੱਕੇ ਤੇ ਟੰਗੀਆਂ ਗਈਆਂ। ਤਾਂ ਹੁਣ ਇਹਨਾਂ ਨੂੰ ਇੱਕ ਨਵਾਂ ਬਹਾਨਾ ਮਿਲ ਗਿਆ ਕਿ ਨਹੀਂ ਜੀ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਹੈ ਤੇ ਉਹਦੇ 'ਚ ਫਲਾਣਾ ਨਿਯਮ ਇਹ ਗੱਲ ਕਹਿੰਦਾ ਆ ਕਿ ਜੇ ਮਾਮਲਾ ਇਸ ਤਰ੍ਹਾਂ ਕੋਰਟ ਦੇ ਵਿੱਚ ਵਿਚਾਰ ਅਧੀਨ ਹੋਵੇ ਤੇ ਉਹਦੇ ਤੇ ਆਪਾਂ ਚਰਚਾ ਨਹੀਂ ਕਰ ਸਕਦੇ, ਪਰ ਪਹਿਲਾਂ ਤੇ ਚਰਚਾ ਕਰ ਸਕਦੇ ਸੋ ਨਾ। ਇਸ ਕਰਕੇ ਇਹ ਮਾਮਲਾ ਸਿੱਧੇ ਤੌਰ ਤੇ ਇਹੋ ਆ ਕਿ ਸਰਕਾਰ ਫਸਦੀ ਹੈ
ਸਰਕਾਰ ਐਕਸਪੋਜ਼ ਹੁੰਦੀ ਆ। ਸਰਕਾਰ ਨੇ ਬਹੁਤ ਵੱਡੇ ਪੈਮਾਨੇ ਤੇ ਖੇਡ ਖੇਡੀ ਹੈ। ਉਹ ਖੇਡ ਕਿਉਂ ਖੇਡੀ ਹੈ ਉਹਦਾ ਕੋਈ ਜਵਾਬ ਨਹੀਂ, ਕਿਉਂਕਿ ਉਹਦੇ ਵਿੱਚ ਤੇ PMO ਦੇ ਦਫ਼ਤਰ ਤੱਕ ਦੇ ਬੰਦਿਆਂ ਦਾ ਨਾਮ ਆ, ਕਿ ਤੁਹਾਨੂੰ ਉਹਦੇ ਤੇ ਵੀ ਯਕੀਨ ਨਹੀਂ, ਜੁਡੀਸ਼ਰੀ ਦੇ ਬੰਦਿਆਂ ਤੱਕ ਦਾ ਨਾਂ ਆ ਕਿ ਉਹ ਵੀ ਦੇਸ਼ ਵਿਰੋਧੀ ਨੇ, ਪੱਤਰਕਾਰਾਂ ਦਾ ਨਾਂ ਆ ਕਿ ਉਹ ਪੱਤਰਕਾਰ ਵੀ ਦੇਸ਼ ਵਿਰੋਧੀ ਨੇ। ਸੋ ਬਹੁਤ ਹੱਦ ਤੱਕ ਕਹਿ ਲਓ ਕਿ ਸਰਕਾਰ ਦੀ ਸਥਿਤੀ ਜਿਹੜੀ ਹੈ ਉਹ ਕਸੂਤੀ ਬਣੀ ਪਈ ਹੈ, ਤੇ ਕਸੂਤੀ ਸਥਿਤੀ ਤੋਂ ਬਚਾਅ ਦਾ ਇਹੀ ਇੱਕ ਢੰਗ ਹੁੰਦਾ ਸੌਖਾ ਕਿ ਚਰਚਾ ਕਰਵਾਈ ਨਾ, ਉਸ ਗੱਲ ਤੇ ਆਓ ਹੀ ਨਾ ਜਿਸ ਗੱਲ ਤੇ ਆਪਾਂ ਫਸ ਜਾਣਾ ਹੁੰਦਾ। ਜਿਵੇਂ ਪਿੰਡਾਂ 'ਚ ਕੁਛ ਬੰਦੇ ਹੁੰਦੇ ਆ ਨਾ, ਉਸ ਗੱਲ ਤੇ ਆਉਂਦੇ ਹੀ ਨਹੀਂ ਹੈ, ਜਿੰਨਾ ਮਰਜ਼ੀ ਕਰੀ ਜਾਓ, ਬਸ ਉਹਨਾਂ ਨੇ ਭੱਜ ਕੇ ਭੌਂ ਕੇ ਦੂਜੇ ਪਾਸੇ ਚਲੇ ਜਾਣਾ। ਸੋ ਇਹ ਭੌਂ ਕੇ ਦੂਜੇ ਪਾਸੇ ਜਾਣ ਵਾਲੀ ਹੈ। ਜੀ ਬਿਲਕੁਲ ਬਿਲਕੁਲ। ਅਤੇ ਆਪਾਂ ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਉਹ ਸਮਾਪਤੀ ਹੈ। ਮਿੰਟੂ ਜੀ ਬਹੁਤ ਬਹੁਤ ਸ਼ੁਕਰੀਆ ਜੀ, ਮਿਲਦੇ ਹਾਂ ਜੀ ਫਿਰ ਅਗਲੀ ਵਾਰ। ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਦੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।